अस्सलाम वालेकुम नाज़रीन, हैप्पी न्यू ईयर टू यू, हैप्पी न्यू ईयर टू यू, हैप्पी न्यू ईयर टू यू माय यूट्यूब फैमिली, हैप्पी न्यू ईयर ਉਸਤਾਦ ਜੀ ਨਿਊ 에ਅਰ ਹੁੰਦਾ ਕਿ ਈਅਰ ਹੁੰਦਾ? न्यू ईयर 에ਅਰ ਤੇ ਹਵਾ ਨੂੰ ਕਹਿੰਦੇ ਨੇ। हाँ तो न्यू ईयर ही ਹੁੰਦਾ ਲੈ फ्रैश नवी हवा ਈਅਰ ਨਹੀਂ ਹੁੰਦਾ। ਉਹ ਤੇ ਸਾਲ ਹੁੰਦਾ ਨਿਊ ਈਅਰ ਤੇ ਸਾਲ ਹੁੰਦਾ ਉਸਤਾਦ ਜੀ ਤੁਸੀਂ ਨਿਊ 에ਅਰ ਕਿਹਾ ਫਿਰ। ਤੇ ਨਿਊ ਈਅਰ ਨਵੀਂ ਹਵਾ ਹਾਂਜੀ ਉਹ 에ਅਰ ਤੂੰ ਕਿਹਾ ਨਿਊ ਈਅਰ ਨਹੀਂ ਹੁੰਦਾ ਮੈਂ ਕਿਹਾ ਹੁੰਦਾ ਵਾ ਨਵੀਂ ਹਵਾ ਨੂੰ ਨਿਊ ਈਅਰ ਕਹਿੰਦੇ ਤੇ ਨਵੇਂ ਸਾਲ ਨੂੰ ਕੀ ਕਹਿੰਦੇ? ਨਿਊ ਈਅਰ ਤੁਸੀਂ ਨਿਊ 에ਅਰ ਕਹਿ ਰਹੇ ਹੋ। ਉਹ ਦੱਸ ਰਹੇ ਤੁਹਾਨੂੰ ਕਿ ਹਵਾ ਕੈਸਾ ਯਾਰ ਬੇਵਕੂਫ ਆਦਮੀ ਹੈਪੀ ਨਿਊ। ਓ ਯਾਰ ਤੂੰ ਕਿਹਾ ਨਿਊ ਏਅਰ ਨਹੀਂ ਹੁੰਦਾ ਮੈਂ ਕਿਹਾ ਹੁੰਦਾ ਨਿਊ ਏਅਰ ਵੀ ਹੁੰਦਾ ਨਵੀਂ ਹਵਾ ਤਾਜ਼ੀ ਹਵਾ ਨਿਊ ਏਅਰ ਫਰੈਸ਼ ਏਅਰ ਅਸੀਂ ਲੋਕਾਂ ਨੂੰ ਕਿਹਾ ਤਾਜ਼ੀ ਹਵਾ ਮੁਬਾਰਕ। ਨਹੀਂ ਹਾਂ। ਉਹ ਜਦੋਂ ਤੁਸੀਂ ਸਾਲ ਦਾ ਕਹਿਣਾ ਉਦੋਂ ਕਹਿਣਾ ਨਿਊ ਈਅਰ 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 ਹਾਂ ਵਾਈ ਈ ਏ ਆਰ ਈਅਰ ਖੋਲ ਕੇ ਹੁਣ ਇਹ ਗੱਲ ਸੁਣ ਲਓ ਈਅਰ ਈਅਰ ਯੈਸ ਲਓ ਜੀ ਨਾਜ਼ਰੀਨ ठहर जा क्यों यार यूसी हाले ना स्टार्ट हो हाले ठहर जा ਯੂਸੀ ਨੂੰ ਸਬਰ। नाज़रीन सब तो पहले अज पहली तरीक है ते भला की है बुझो पहली तरीक नूं भला की करीदा सी ਤਨਖਾਹ ओ तुसी खाम तनख्वाह ही एवें बोली जाने ठहर जा क्यों। ਤਨਖਾਹ ਵੀ दी है। आज हमारा सिस्टर डेज है यस पहली तारीख है ਵਾਕਈ ਵਾਕਈ ਅੱਜ ਇੱਕ ਤਰੀਕ ਬਾਜੀਆਂ ਮਾਜ਼ਰਤ ਹੈ हमारी बहनें आप सबकी भी बहनें हमारी भी बहनें जो हैं सबको वही बात कि आज उनको कॉल करें उनको हैप्पी न्यू ईयर कहें उनकी खैरियत पूछें अपने जो आपके बहन भैयाज हैं उनके साथ हेलो हाय करें अगर नाराज़गी है तो पहल करें मनाने में अगर बहन नाराज़ है तो उसकी भी पहल करें मनाने में अगर बहुत अरसे से बात नहीं हुई तो बहनों को कॉल करें इसी प्रोग्राम को अभी स्टिल करके बहन को कॉल करें जहाँ भी है उसे कहें कि लव यू आपी ठीक है और आप जो हमारे बहन भैया हैं उनको भी कॉल करें उनको भी कहें कि आपको भी हैप्पी न्यू ईयर मुबारक कोई गलती गुस्ताखी कोई हो तो आप प्लीज़ हमें माफ़ कर दीजिए हर महीने की पहली तो मैं तुहाडे को माफ़ियाँ मंगाइयां करनी है भैनों को ठीक है ना तो नाज़रीन हमारी बहनें सब खुश रहें जहाँ पे भी हैं खुश रहें अल्लाह पाक उनको सेहत तंदुरुस्ती दे उनकी परेशानियाँ दूर करे और बस आप कॉल करके मुझे नीचे कमेंट्स में बताना है कि भाईजान मैंने अपनी दीदी को बहन को फ़ोन करके और लव यू भी कह दिया है और साथ में मेरा भी कहना है कि जानी भाई ने कहा था मेरी तरफ से भी कहना है ओके जी। आज हमारे साथ यूसी साहब जिनकी जिंदगी स्टोरियों से भरी पड़ी है कि ऐसी ऐसी स्टोरी जिंदगी में कि डबल स्टोरी ਅੱਲਾਹ ट्रिपल स्टोरी सैड स्टोरी आज कौन सी स्टोरी सुनाएंगे अभी मुझे लग रहा है कि एक इसके पास स्टोरी है कि वो ਜਿਹੜੀ ਮਕਾਨ ਬਣ ਰਿਹਾ ਮਕਾਨ ਬਣ ਰਿਹਾ ਨਾਲ ਦਾ ਉਹਨਾਂ ਨਾਲ ਬਦਮਾਸ਼ੀ ਚੱਲੀ ਸੀ ਉਹਦਾ ਕਾਫੀ ਮਤਲਬ ਬਹੁਤ ਖੂਨ ਖਰਾਬੇ ਨਹੀਂ ਹੋਏ ਤਕਰੀਬਨ ਚੰਡਾ ਬਹੁਤ ਪਈਆਂ ਵੀ ਤੇ ਅੱਛਾ ਲੋ ਜੀ ਨਾਜ਼ਰੀਨ ਇਹ ਮਿਲ ਤੁਹਾਡਾ ਘਰ ਸੀ ਸਾਡਾ ਘਰ ਸੀ ਨਾਲ ਦਾ ਘਰ ਬਣ ਰਿਹਾ ਸੀ ਨਾਲ ਦਾ ਘਰ ਬਣ ਰਿਹਾ ਸੀ ਅੱਜ ਕੱਲ ਤਾਂ ਪਤਾ ਕੀ ਹੁੰਦਾ ਅੱਜ ਕੱਲ ਜਦੋਂ ਤੁਸੀਂ 10-20 ਮਰਲੇ ਦਾ ਘਰ ਬਣਾਉਂਦੇ ਹੋ ਨਾ ਪਹਿਲੇ ਦੌਰਾਂ 'ਚ ਕੰਨਾਂ ਨਾਲ ਕੰਨਾਂ ਸਾਂਝੀਆਂ ਹੁੰਦੀਆਂ ਸੀ ਹਾਂਜੀ ਇਹ ਵੀ ਇੱਕ ਬੜੀ ਇੱਕ ਸੋਚਣ ਵਾਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਇੱਕ ਦੌਰ ਹੁੰਦਾ ਸੀ ਕੰਨਾਂ ਨਾਲ ਕੰਨਾਂ ਸਾਂਝੀਆਂ ਨੇ ਇੱਕ ਬੰਦੇ ਨੇ ਮਕਾਨ ਬਣਾ ਲਿਆ ਨਾਲ ਦੇ ਪਾਸੇ ਪਲਾਟ ਆ ਜਦੋਂ ਉਹਨੇ ਮਕਾਨ ਬਣਾਉਣਾ ਤੇ ਉਹਨੇ ਕੰਧ ਦਾ ਹਿੱਸਾ ਲੈਣਾ ਜਾ ਕਈ ਲੋਕ ਛੱਡ ਦਿੰਦੇ ਸੀ ਕਈ ਲੋਕ ਲੈਂਦੇ ਸੀ ਹਿੱਸਾ ਮਿਸਤਰੀ ਨੂੰ ਬੁਲਾਉਣਾ ਇੱਟਾਂ ਗਿਣਨੀਆਂ ਉਹਨਾਂ ਦੇ ਪੈਸੇ ਪਾਉਣੇ ਮਜ਼ਦੂਰ ਦੀ ਮਜ਼ਦੂਰੀ ਪਾ ਕੇ ਉਹਨੂੰ ਕਹਿਣਾ ਜੀ ਇਹਨੇ ਤੁਹਾਡਾ ਹਿੱਸਾ ਬਣਦਾ ਜੀ ਆਹ ਤੁਹਾਡਾ ਹਿੱਸਾ ਲੈ ਲਓ ਇਹ ਵੀ ਇੱਕ ਫਰਜ਼ ਹੁੰਦਾ ਹਿੱਸਾ ਕੰਧ ਦਾ ਹਿੱਸਾ ਦੇਣਾ ਵੀ ਚਾਹੀਦਾ ਵਾ ਦੇਣਾ ਵੀ ਚਾਹੀਦਾ ਲੇਕਿਨ ਅੱਜ ਕੱਲ ਕੀ ਹੁੰਦਾ ਤੁਸੀਂ ਦੇਖਣਾ 10 ਮਰਲੇ ਦਾ ਘਰ ਆ 1.5 ਫੁੱਟ ਜਗ੍ਹਾ ਛੱਡੀ ਹੁੰਦੀ ਹੈ ਉਸ ਤੋਂ ਅੱਗੇ ਆਪਣੀ ਕੰਧ ਬਣਾਈ ਹੁੰਦੀ 1.5 ਫੁੱਟ ਪੂਰਾ ਪੈਦਲ ਹੁੰਦਾ ਨਾਲ ਦੇ ਨੇ ਬਣਾਉਣੀ ਉਹਨੇ ਵੀ 1.5 ਫੁੱਟ ਛੱਡ ਕੇ ਨਾਲ ਆਪਣੀ ਕੰਧ ਬਣਾ ਲੈਣੀ ਅੱਜ ਕੱਲ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਅੱਜ ਕੱਲ ਕੰਧਾਂ ਨਾਲ ਕੰਧਾਂ ਸਾਂਝੀਆਂ ਨਹੀਂ ਸੀ ਤੇ ਉਹ ਵੀ ਜੁਦਾ ਹੋ ਗਈਆਂ ਠੀਕ ਹੈ ਨਾ ਹੁਣ ਹਿੱਸਿਆਂ ਦਾ ਚੱਕਰ ਮੁੱਕ ਗਿਆ ਤੁਹਾਡਾ ਇਹਨਾਂ ਦਾ ਜਿੱਥੇ ਘਰ ਆ ਉੱਥੇ ਤੇ ਹਿੱਸਾ ਹਾਲੇ ਵੀ ਚੱਲਦੇ ਨੇ ਅੱਛਾ ਫਿਰ ਉਹ ਮਕਾਨ ਦਾ ਬਣ ਰਿਹਾ ਤੇ ਤੁਹਾਡਾ ਹਿੱਸਾ ਬਣਦਾ ਸੀ ਹਿੱਸਾ ਬਣਦਾ ਸੀ ਅੱਛਾ ਕੁਦਰਤੀ ਬਾਅਦ ਮੈਂ ਘਰ ਨਾ ਅੱਛਾ ਮੈਂ ਕਿਤੇ ਬਾਹਰ ਫਿਰਨ ਤੁਰਨ ਗਿਆ ਹੋਇਆ ਹਾਂ ਪੰਚਾਇਤਾਂ ਪੰਚੂਤਾਂ ਜਾਂਦਾ ਰਹਿਣਾ ਨਾ ਹਾਂ ਭਰਜਾਈ ਮੇਰੀ ਨੇ ਨਾ ਕਿਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਗਾਰਡਨ ਰੱਖਣ ਲੱਗੇ ਆ
ਮੇਰੇ ਪੁੱਤ ਨੂੰ ਆ ਲੈਂਦਾ ਯੂਸੀ ਨੂੰ ਕੰਦਾ ਹਿੱਸਾ ਬਣਦਾ ਫੇਰ ਗਾਰਡਰ ਰੱਖੀ ਉਹ ਔਖੇ ਬੋਲੇ। ਅੱਛਾ ਇਹ ਗਾਰਡਰ ਰੱਖਣ ਤੋਂ ਪਹਿਲੇ ਹਿੱਸਾ ਦੇਣਾ ਹੁੰਦਾ ਪਹਿਲੋਂ ਗਿਣਨਾ ਹੁੰਦਾ ਵਾ ਨਾ ਗਿਣ ਕੇ ਫਿਰ ਅੱਛਾ ਯਾਨੀ ਇਹ ਗਾਰਡਰ ਜਿਹੜਾ ਰੱਖਣਾ ਵਾ ਹਾਂਜੀ ਉਸ ਤੋਂ ਪਹਿਲੇ ਹਿੱਸਾ ਤੁਸੀਂ ਜੋ ਛੱਤ ਰੱਖਣੀ ਨਾ ਹਿੱਸਾ ਦੇਣ ਤੋਂ ਬਾਅਦ ਛੱਤ ਰੱਖਣੀ ਤੁਸੀਂ। ਓਕੇ ਓਕੇ ਅੱਛਾ ਤੇ ਉਹ ਪਹਿਲੇ ਗਾਰਡਰ ਰੱਖਣ ਲੱਗੇ ਉਹ ਪਹਿਲੋਂ ਗਾਰਡਰ ਰੱਖਣ ਲੱਗੇ ਸੀ। ਅੱਛਾ ਉਹ ਨਾ ਬੋਲੇ ਆ ਭਰਜਾਈ ਮੇਰੀ ਨੇ ਕਿਹਾ ਮੈਂ ਤਾਂ ਬੋਲਣਾ ਨਹੀਂ ਤੁਹਾਡੇ ਨਾਲ। ਭਰਜਾਈ ਨਾ ਬੋਲੇ ਹਾਂ ਓਏ ਅੱਛਾ ਉਹ ਥੱਲੇ ਆ ਗਏ ਵਾਪਸ ਹਾਂ ਤਕਰੀਬਨ ਸ਼ਾਮ ਪਈ ਤੇ ਮੈਂ ਵੀ ਪਹੁੰਚ ਗਿਆ 3-4 ਵਜੇ ਹਾਂ ਮੈਂ ਜਾ ਕੇ ਦੇਖਿਆ ਤੇ ਚੁੱਪ ਸਾਰੇ ਸਾਰੇ ਕਿੰਨੇ ਦੋ ਤੇ ਜਾਣੇ ਇੱਕ ਭਰਜਾਈ ਦੇ ਇੱਕ ਭਤੀਜਾ ਸਾਰੇ ਯਾਨੀ ਕਿ ਅੱਛਾ ਉਹ ਚੁੱਪ ਤੇ ਮੈਨੂੰ ਬੜੀ ਪਰੇਸ਼ਾਨੀ ਲੱਗੀ ਨੇ ਤਾਂ ਅੱਗੇ ਘਰ 'ਚ ਖੱਪ ਪਈ ਹੋਣੀ ਟੀਵੀ ਚੱਲਣਾ। ਹਾਂ ਮੈਂ ਕਿਹਾ ਭਰਜਾਈ ਕੀ ਗੱਲ ਆ ਉਹਨੇ ਮੂੰਹ ਉਹਨੂੰ ਕਰਕੇ ਕਹਿਤਾ ਕੋਈ ਗੱਲ ਨੀ। ਹਾਂ ਮੈਨੂੰ ਹੋਰ ਵੱਟ ਚੜ ਗਿਆ। ਹੂੰ ਮੈਂ ਕਿਹਾ ਯਾਰ ਹੋਵੇ ਨਾ ਹੋਵੇ ਯੂਸੀ ਕੋਈ ਗੱਲ ਹੈ ਜ਼ਰੂਰ ਤੇ ਤੂੰ ਲੁਕਾਉਣ ਡਿਆ ਗੱਲ। ਹਾਂ ਮੈਂ ਆਪਣੇ ਭਤੀਜੇ ਨੂੰ ਕਿਹਾ ਪੁੱਤ ਚੱਲ ਆ ਚਲੀਏ ਸ਼ਾਮ ਨੂੰ ਕਹਿੰਦਾ ਚਲੋ ਚਾਚੂ। ਹੂੰ ਉਹਨੂੰ ਮੈਂ ਉੱਥੋਂ ਲੈ ਕੇ ਦਿੱਤੇ ਕੁਰਕਰੇ ਪਾਪੜ ਨਹੀਂ ਹੁੰਦੇ ਕੁਰਕਰੇ ਅੱਛਾ ਚੀਜੀ ਚੀਜ਼ ਹਾਂ 10 ਰੁਪਏ ਨੂੰ ਕੁਰਕਰੇ ਲੈ ਕੇ ਦਿੱਤੇ ਉਹਨੇ ਜਦੋਂ ਪਹਿਲਾ ਕੁਰਕਰੇ ਖਾਦਾ ਨਾ ਉਦੋਂ ਹੀ ਨਾ ਮੈਂ ਉਹਨੂੰ ਦੇਖਿਆ ਮੈਂ ਕਿਹਾ ਪੁੱਤ ਮਾਂ ਤੇਰੀ ਬੜਾ ਚੁੱਪ ਅੱਜ ਕੀ ਹੋਇਆ ਗੱਲ ਕੀ ਆ। ਹਾਂ ਕਹਿੰਦਾ ਚਾਚੂ ਕੁਛ ਵੀ ਨਹੀਂ ਨਾਲ ਦੇ ਨੇ ਛੱਤ ਤੇ ਗਾਰਡਰ ਰੱਖਿਆ ਸੀ ਹਾਂ ਅੰਮਾ ਨੇ ਕਿਹਾ ਚਾਚੂ ਨੂੰ ਆ ਲੈਣ ਦੋ ਤੇ ਹਿੱਸਾ ਬਣਦਾ ਸਾਡਾ। ਹਾਂ ਉਹ ਅੰਮਾ ਨਾਲ ਔਖੇ ਬੋਲੇ ਉਸਤਾਦ ਮੇਰੀ ਅੱਖ ਫਰਕਣੀ ਸ਼ੁਰੂ ਹੋ ਗਈ ਅੱਖ ਫਰਕਣੀ ਸ਼ੁਰੂ ਹੋ ਗਈ ਕਿ ਭਰਜਾਈ ਨਾ ਅੱਛਾ ਵੈਸੇ ਤੇਰੀ ਭਰਜਾਈ ਦੇ ਨਾਲ ਮੈਂ ਹਿਸਾਬ ਲਾਇਆ ਤੇ ਮਾਵਾਂ ਵਾਲਾ ਬਹੁਤਾ ਹਿਸਾਬ ਆ ਏਦਾਂ ਹੀ ਹਨਾ ਤਬੀਅਤ ਮੇਰੀ ਖਰਾਬ ਹੋਣੀ ਸ਼ੁਰੂ ਹੋ ਗਈ ਉਹਨੂੰ ਮੈਂ ਕਿਹਾ ਚੱਲ ਚਲੀਏ ਗੁੱਸੇ ਨਾਲ ਮੈਂ ਕਿਹਾ 10 ਰੁਪਏ ਨਗਦ ਰੱਖ ਲਾ 10 ਦੇ ਤੂੰ ਪਾਪੜ ਲੈ ਲੈ ਚਲਾ ਚਲੀਏ। ਅੱਛਾ ਇਹ ਕਿਹੜਾ ਭਤੀਜਾ ਦਸਾਂ ਜੀ ਮਨਾ ਲਿਆ ਤੂੰ ਉਹਨੂੰ ਵੀਹਾਂ ਚ ਜਿੰਨਾ ਉਹ ਇੱਥੇ ਨਹੀਂ ਸੀ ਓਏ ਤੇਰੀ ਓਏ ਉੱਥੋਂ ਨਾ ਮੇਰੀ ਗੱਲ ਸੁਣ ਇੱਥੇ ਨਾ ਆਪਣੀ ਓਏ ਬੈਲੈਂਸਿੰਗ ਕਰਾ ਕੇ ਆ ਜਿਹੜਾ ਵੀਲ ਬੈਲੈਂਸਿੰਗ ਨਹੀਂ ਹੁੰਦੀ ਹਾਂ ਇੱਥੇ ਅੰਮੀ ਪ੍ਰੋਡਿਊਸਰ ਦੇ ਬਾਹਰ ਨਾ ਉਹਨੂੰ ਕਹ ਮੇਰੀ ਓਏ ਦੀ ਟਾਈਮਿੰਗ ਸੈੱਟ ਕਰ ਦਿਓ ਓਏ ਸੈੱਟ ਕਰ ਤੇਰੀ ਓਏ ਦੀ ਟਾਈਮਿੰਗ ਖਰਾਬ ਹੋਈ ਹੈ ਯਾਰ ਤੇ ਨਾ ਓਏ ਦੇ ਅੱਗੇ ਵੱਟਾ ਰੱਖ ਲੈ ਜਦੋਂ ਕੱਢਣੀ ਹੋਵੇ ਉਦੋਂ ਪਰਾਂ ਕਰ ਨਹੀਂ ਉਹਦੀ ਸਿੰਕ ਆਊਟ ਹੋ ਗਿਆ ਓਏ ਦਾ। ਭਰਜਾਈ ਮੇਰੀ ਕਹਿੰਦੀ ਯੂਸੀ ਕੀ ਹੋਇਆ ਪੁੱਤ। ਹਾਂ ਮੈਂ ਕਿਹਾ ਖਾਮੋਸ਼ ਹਾਂ ਕੱਲ ਤਾਂ ਤੂੰ ਮੈਨੂੰ ਦੱਸ ਨਾ ਸਕੀ ਹਾਂ ਤੇ ਤੂੰ ਪਰਾਂ ਹੋ ਜਾ ਮੇਰੇ ਤੋਂ। ਹਾਂ ਉਹਨੇ ਦੁਪੱਟਾ ਮੇਰੇ ਪੈਰਾਂ 'ਚ ਸਿੱਟ ਦਿੱਤਾ। ਓਏ ਹੋਏ ਉਸਤਾਦ ਜੀ ਉਸਤਾਦ ਜਦੋਂ ਉਹਨੇ ਦੁਪੱਟਾ ਮੇਰੇ ਪੈਰਾਂ 'ਚ ਸਿੱਟਿਆ ਨਾ ਮੈਂ ਕਿਹਾ ਭਰਜਾਈਏ ਇਹਨੂੰ ਪਰਾਂ ਕਰ ਲਾ ਹਾਂ ਦੁਪੱਟਾ ਪਰਾਂ ਨੂੰ ਕਰ ਲਾ ਮੇਰੇ ਤੋਂ। ਕਿਉਂ ਉਹ ਕਹਿਣ ਲੱਗੀ ਪੁੱਤ ਨਹੀਂ ਤੈਨੂੰ ਇਹ ਦੁਪੱਟੇ ਦਾ ਵਾਸਤਾ। ਮੈਂ ਕਿਹਾ ਇਹਨੂੰ ਪਰਾਂ ਕਰ ਲਾ ਅੱਗੇ ਵੀ 1-2 ਲੜਾਈਆਂ ਦੇ ਵਿੱਚ ਦੁਪੱਟਾ ਤੂੰ ਮੇਰੇ ਵੱਲ ਨੂੰ ਕੀਤਾ ਤੇ ਮੈਨੂੰ ਬਹੁਤ ਚਪੇੜਾਂ ਪਈਆਂ ਦੁਪੱਟਾ ਸਿੱਟਣ ਦੀ ਵਜ੍ਹਾ। ਉਹ ਕਿਉਂ ਤੂੰ ਮਤਲਬ ਕਾਤੋਂ ਉਹ ਜ਼ੇਨ 'ਚ ਰਹਿੰਦਾ ਕਿ ਯਾਰ ਦੁਪੱਟਾ ਆ ਗਿਆ ਫਿਰ ਘਰ ਦਾ ਖਿਆਲ ਹੁੰਦਾ ਲੜ ਨਹੀਂ ਹੁੰਦਾ ਸਹੀ। ਅੱਛਾ ਹਾਂ ਮੈਂਟਲੀ ਤੌਰ ਤੇ ਨਾ ਆਊਟ ਹੋ ਜਾਂਦਾ ਮਤਲਬ ਉਹ ਬੰਦੇ ਨੂੰ ਉਹ ਜਿਹੜੀ ਉਹਨੇ ਦੁਪੱਟਾ ਸਿੱਟਿਆ ਉਹਦੀ ਇੱਕ ਸ਼ਰਮ ਮਾਰਦੀ ਰਹਿੰਦੀ ਹੈ। ਅੱਲਾ ਖੈਰ ਕਰੇ। ਅੱਛਾ ਮੈਂ ਹੁਣ ਦੁਪੱਟਾ ਪਰਾਂ ਕਰਾਇਆ ਹਾਂ ਠੀਕ ਹੈ ਬਾਹਰ ਨੂੰ। ਓਕੇ ਉਸਤਾਦ ਜੀ ਨਾਲ ਦੇ ਨਾਲ ਸ਼ਾਮ 4 ਦਾ ਟਾਈਮ ਤੇ ਮਿਸਤਰੀ ਨਾ ਕੰਮ ਲੱਗੇ ਆਪਣਾ ਕਰਨ। ਹਾਂ ਮੈਂ ਜਾਂਦੇ ਗਿਆ ਕੰਮ ਰੋਕ ਓਏ ਓਏ ਉਸਤਾਦ ਜੀ ਉਹ ਕੋਈ ਗੌਰ ਨਹੀਂ ਕਰਨ ਡਿਆ ਮੇਰੇ ਕਰੀ ਜਾ ਰਹੇ ਆਪਣਾ ਲੱਗੇ ਯਾਰ। ਅੱਛਾ ਮੈਂ ਫੇਰ ਥੋੜਾ ਜਿਹਾ ਅੱਗੇ ਨਾ ਮਰਲੇ ਦੇ ਮਕਾਨ 'ਚ ਜਾ ਕੇ ਉੱਚੀ ਜਗ੍ਹਾ ਕੰਮ ਰੋਕ ਓਏ। ਉਸਤਾਦ ਜੀ ਉਹਨਾਂ ਨੇ ਫੇਰ ਨਹੀਂ ਕੰਮ ਰੋਕੇ ਉਹ ਲੱਗੇ ਆਪਣੇ ਉਹ ਆਪਣੇ ਆਰੇ ਲੱਗੇ। ਅੱਛਾ ਠੇਕੇਦਾਰ ਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਠੇਕੇਦਾਰਾ ਕੰਮ ਰੋਕ। ਹਾਂ ਉਸਤਾਦ ਜੀ ਇਸ ਕਲਾਸ ਦੀ ਚਪੇੜ ਮਾਰੀ ਨਾ ਹਾਏ 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 ਤੂੰ ਉਹਨੇ ਮੇਰੇ ਮਾਰੀ ਤੇ ਤੂੰ ਕੌਣ ਹੁੰਦਾ ਕੰਮ ਰੁਕਾਉਣ ਵਾਲਾ। ਅੱਛਾ ਫਿਰ ਤੂੰ ਕੀ ਕਿਹਾ ਫੇਰ ਮੈਂ ਕਿਹਾ ਚਪੇੜ ਮਾਰ ਲਈ ਹਾਂ ਕਹਿੰਦਾ ਮਾਰ ਲਈ। ਮੈਂ ਕਿਹਾ ਹੁਣ ਕੰਮ ਰੋਕ। ਤਰੀਏ ਤੇ ਇਹਦੀਆਂ ਚਪੇੜਾ ਮਾਰਨ ਇੱਥੇ ਮੈਂ ਹੋਏ ਘਰ ਨਾ ਕਰ ਲਾ ਯਾਰ ਇਹ ਤਾਂ ਬਾ ਠੀਕ ਹੈ ਉਸਤਾਦ ਜੀ ਇਹ ਬਦਮਾਸ਼ੀ ਤੇ ਫਿਰ ਤੈਨੂੰ ਪਤਾ ਨਹੀਂ ਮੇਨ ਮਕਸਦ ਸੀ ਕੰਮ ਰੁਕਾਉਣਾ। ਉਹ ਕਹਿੰਦਾ ਰੋਕੋ ਇਹਦੇ ਤੇ ਕੋਈ ਹੋਰ ਸਿਰ ਦੇਣੀ ਮੈਂ ਉਹਨੂੰ ਰੋਕਤਾ ਕੰਮ ਉਸੇ ਅੱਛਾ ਉਹਨੇ ਵਿਚਾਰੇ ਨੇ ਹਾਸਾ ਨਿਕਲ ਜਾਂਦਾ ਹਾਸਾ ਬੰਦੇ ਨੂੰ। ਚਪੇੜਾ ਉਸਤਾਦ ਜੀ ਉਹਨੇ ਪਹਿਲੀ ਚਪੇੜ ਮਾਰੀ ਮੇਰੇ ਦੋਸਤ ਤੋਂ ਬਾਅਦ ਉਹਨੇ ਕੰਮ ਰੋਕ ਦਿੱਤਾ। ਅੱਛਾ ਮੈਂ ਵੀ ਕਿਹਾ ਠੀਕ ਹੋ ਗਿਆ। ਹਾਂ ਉਹ ਮੈਨੂੰ ਕਹਿੰਦਾ ਭਾਜੀ ਕੀ ਗੱਲ ਆ। ਹਾਂ ਮੈਂ ਕਿਹਾ ਜਿਹੜੀ ਤੁਸੀਂ ਦੀਵਾਰ ਖੜੀ ਕਰਨ ਲੱਗੇ ਇੱਟਾਂ ਰੱਖਣ ਲੱਗੇ ਇਹਦਾ ਹਿੱਸਾ ਕਿਹਨੇ ਦੇਣਾ। ਹਾਂ ਅਸੂਲ ਦੀ ਗੱਲ ਕੀ ਜਿਹੜੀ ਅਸੂਲ ਦੀ ਗੱਲ ਆ ਮੈਂ ਕਿਹਾ ਅਸੀਂ ਹਿੱਸੇ ਦੇ ਕੇ ਇੱਥੇ ਰਹਿਣ ਡਏ ਆ ਹਾਂ ਤੇ ਜ਼ਾਹਰੀ ਬਾਤ ਆ ਤੂੰ ਵੀ ਹਿੱਸਾ ਰੱਖ। ਹਾਂ ਉਹ ਕਹਿੰਦਾ ਜੀ ਤੁਸੀਂ ਮਾਲਕਾਂ ਨਾਲ ਗੱਲ ਕਰ ਲਓ। ਬਣਦਾ ਕਿੰਨਾ ਸੀ ਸਾ ਬਣਦਾ ਉਸਤਾਦ ਜੀ ਤਕਰੀਬਨ ਤੁਹਾਨੂੰ ਮੈਂ ਦੱਸਦਾ ਨਾ। ਅੱਛਾ ਕਹਿੰਦਾ ਭਾਜੀ ਤੁਸੀਂ ਮਾਲਕਾਂ ਨਾਲ ਗੱਲ ਕਰ ਲਓ। ਮੈਂ ਕਿਹਾ ਮਾਲਕਾਂ ਨੇ ਵੀ ਮੈਨੂੰ ਇਹੀ ਕਹਿਣਾ ਮਿਸਤਰੀ ਕੋਲ ਪੁੱਛ ਕਿੰਨਾ ਹਿੱਸਾ ਬਣਦਾ ਹਾਂ ਤੂੰ ਇੱਥੋਂ ਗਿਣ ਕਿੰਨਾ ਹਿੱਸਾ ਬਣਦਾ ਪਿੱਟਾਂਗੇ ਇੱਟਾਂ ਗਿਣ। ਹਾਂ ਉਹਨੇ ਉਸਤਾਦ ਜੀ ਇੰਜ ਕਰਕੇ ਲਿਖਿਆ ਵਾ ਲਿਖ ਕੇ ਉਹਨੇ ਕਿਹਾ ਯੂਸੀ ਭਾਈ ਤੁਹਾਡਾ 44,000 ਰੁਪਇਆ ਬਣਦਾ। ਓਕੇ ਠੀਕ ਆ ਠੀਕ ਆ ਠੀਕ ਆ ਉਹਨੇ ਜੋ ਕਹਿੰਦਾ 44,000 ਰੁਪਇਆ ਬਣਦਾ। ਮੈਂ ਕਿਹਾ ਹੁਣ ਮੈਨੂੰ ਮਾਲਕਾਂ ਦਾ ਐਡਰੈਸ ਦੇ ਦੇ ਕਿੱਥੇ ਆ। ਹਾਂ ਉਹ ਕਿਉਂ ਨਾ ਕਹਿੰਦਾ ਏਦਾਂ ਮੁਖਤ ਤਾਂ ਮੈਂ ਕੁਝ ਵੀ ਨਹੀਂ ਕਰਦਾ। ਹੂੰ ਮੈਨੂੰ ਕਿਹਾ ਹੁਣ ਮੈਂ ਕਿਹਾ ਮੁਖਤ ਮੈਂ ਕਿਹਾ ਤੂੰ ਰੁਪਈਆ 4,000 ਨਾ ਤੈਨੂੰ ਦਊਂਗਾ ਮੈਂ ਵਿੱਚੋਂ 44 ਦਾ ਉਤਲਾ ਉਤਲਾ 4 ਤੇਰਾ ਓਕੇ ਡਨ ਮੈਨੂੰ ਉਹਦਾ ਐਡਰੈਸ ਦੇ ਦੇ। ਓਕੇ
ਉਸਤਾਦ ਜੀ ਨੇ ਮੈਨੂੰ ਐਡਰੈਸ ਦਿੱਤਾ, ਠੀਕ ਆ। ਮੈਂ ਸਿੱਧਾ ਫੇਰ ਵਾਪਸੀ ਘਰ। ਅੱਛਾ, ਘਰੋਂ ਕੱਪੜੇ ਕੁਪੜੇ ਕੇ ਲੈਣੇ ਹੋਣਗੇ ਨਾ ਕੋਈ? ਇਹੀ ਚੀਜ਼ਾਂ ਲੈਣੀਆਂ ਸੀ ਨਾ। ਅੱਛਾ, ਮੈਂ ਜਾ ਕੇ 3 ਕੁ ਸੂਟ ਆਪਣੀਆਂ ਜ਼ਰੂਰੀ ਚੀਜ਼ਾਂ ਸੀ ਨਾ ਕਿਉਂ ਜਿਹੜੀਆਂ। ਖੈਰ ਸੀ ਉਹਨੇ ਇਸਤੰਬੁਲ ਦਾ ਐਡਰੈਸ ਦੇਤਾ? ਉਸਤਾਦ ਜੀ ਦਾ ਘਰ ਦੂਰ ਸੀ, ਕਿੱਥੇ? ਉਹਦਾ ਘਰ 7-8 ਘੰਟੇ ਦਾ ਸਫ਼ਰ ਸੀ। ਅੱਛਾ, ਜ਼ਰੂਰੀ ਸਮਾਨ ਜ਼ਰੂਰੀ ਸਮਾਨ ਮੈਂ ਯਾਰ ਉੱਥੋਂ ਇੱਕ ਆਪਣਾ ਗੈਲਨ ਲੈਣਾ ਸੀ ਪਾਣੀ ਵਾਲਾ, ਉਹ ਲਿਆ। ਰਸਤੇ 'ਚ ਮੈਂ ਪਾਣੀ ਨਹੀਂ ਪੀਣਾ ਕਿਸੇ ਪਾਸੇ ਹੋਰ, ਆਪਣਾ ਪਾਣੀ। ਠੀਕ ਆ। ਨਹੀਂ ਵਾਕਈ ਨਹੀਂ ਰਸਤੇ ਚੋਂ ਪੀਂਦੇ। ਰਸਤੇ 'ਚ ਅੱਛਾ, ਪਾਣੀ ਨਹੀਂ ਪੀਣਾ। ਪਾਣੀ ਦਾ ਗੈਲਨ ਲੈ ਲਿਆ। ਪਾਣੀ ਦਾ ਗੈਲਨ ਲਿਆ, 2-3 ਸੇਵਟੀਆਂ ਲਈਆਂ ਮੈਂ। ਖਰੀਦਤੀਆਂ। ਅੱਛਾ ਠੀਕ ਹੈ ਨਾ, ਰਸਤੇ ਸ਼ੇਵ ਆ ਜਾਂਦੀ। ਅੱਛਾ, ਕੁਝ ਹੋਰ ਚੀਜ਼ਾਂ ਸੀ। ਮੈਂ ਫੇਰ ਬਾਹਰ ਨੂੰ, ਅੱਛਾ, ਤੇ ਭਰਜਾਈ ਮੇਰੀ ਕਹਿੰਦੀ ਨਹੀਂ ਮੁੜਿਆ ਤੂੰ? ਹਾਂ ਮੈਂ ਕਿਹਾ ਨਹੀਂ ਮੈਂ ਨਹੀਂ ਮੁੜਨਾ, ਮੈਂ ਚੱਲਾਂ। ਹਾਂ ਕਹਿੰਦੀ ਛੱਡ ਦੇ ਨਾ, ਬਦਮਾਸ਼ਾਂ 'ਚ ਕੁਛ ਨਹੀਂ ਰੱਖਿਆ ਹੈਗਾ। ਹਾਂ, ਅੱਗੇ ਵੀ ਤੇ ਇੱਕ ਜਗ੍ਹਾ ਤੇ ਇਦਾਂ ਪੰਗਾ ਲਿਆ ਸੀ, ਤੇ ਪਤਾ ਤੈਨੂੰ ਕੀ ਹੋਇਆ ਸੀ? ਹਾਂ ਉਹਨਾਂ ਨੇ ਉਹ ਤੇਰਾ ਬੁਰਾ ਹਾਲ ਕੀਤਾ ਸੀ ਤਿੰਨਾਂ ਭਰਾਵਾਂ ਨੇ, ਜਿਹੜਾ ਕੋਈ ਹਿਸਾਬ ਨਹੀਂ। ਹਾਂ। ਮੈਂ ਕਿਹਾ ਭਰਜਾਈਏ ਬੜੀ ਗੱਲ ਆ, ਤੈਨੂੰ ਉਹਨਾਂ ਤਿੰਨਾਂ ਦੀ ਫੈਂਟੀ ਚਾਹ ਆ ਜਿਹੜੀਆਂ ਮੈਂ ਉਹਨਾਂ ਦੇ ਇੱਟਾਂ ਮਾਰੀਆਂ। ਅੱਛਾ, ਅੱਛਾ, ਸ਼ਾਮ ਨੂੰ ਪੰਚਾਇਤ ਵੱਜੀ, 2000 ਰੁਪਇਆ ਵੀ ਦਿੱਤਾ, ਮਾਫੀ ਮੰਗ ਕੇ ਗਏ ਉਹ। ਉਹ ਹਾਂ, ਜਿਨ੍ਹਾਂ ਨੇ ਕੁੱਟਿਆ। ਸਹੀ ਜਿਹਨਾਂ ਨੇ ਗੱਲ ਆ ਮੈਨੂੰ ਭਾਈ। ਚਪੇੜਾਂ ਮਾਰੀਆਂ ਸੀ। ਵਾਹ ਵਾਹ ਵਾਹ, ਕਿਆ ਕਹਿ। ਅੱਛਾ ਅੱਛਾ, ਹਾਂ। ਜਦੋਂ ਮੈਂ ਉਸਤਾਦ ਜੀ ਜਾਣ ਅੱਛਾ, ਲੱਗਾ, ਯਾਨੀ 2000 ਰੁਪਇਆ ਵੀ ਦੇ ਕੇ ਨਾਲ ਸੁਲਾ ਕਰਕੇ ਮਾਫੀ ਵੀ ਮੰਗ। ਮਾਫੀ ਮੰਗ ਕੇ ਗਏ। ਸਹੀ ਗੱਲ ਹੈ ਯਾਰ ਤੇਰੀ। ਹੈਗਾ ਤੇਰਾ ਭਾਈ। ਅੱਛਾ ਮੱਲੇ 'ਚ ਲੜਾਈ ਐਵੇਂ ਨਹੀਂ ਨਾ ਹੁੰਦੀ। ਅੱਛਾ, ਫਿਰ? ਉਸਤਾਦ ਜਦੋਂ ਮੈਂ ਜਾਣ ਲੱਗਾ ਤੇ ਭਰਜਾਈ ਮੈਨੂੰ ਕਹਿੰਦੀ ਚੱਲਾਂ ਤਾਂ ਤੂੰ ਹੈਗਾ ਵਾ, ਆ 2-2000 ਦੀ ਸੁਲਾਹ ਸਾਨੂੰ ਨਹੀਂ ਚਾਹੀਦੀ, ਹਾਂ, ਕੋਈ ਚੰਗੀਆਂ ਚਪੇੜਾਂ ਖਾ ਕੇ ਆਈ, ਤੇ ਸੁਲਾ ਵੱਡੀ 8 ਦਾ ਵੱਡੀ ਸੁਲਾਹ ਕਰਕੇ ਆਈ। 10-20 ਹਜ਼ਾਰ ਦੀ। 10-20 ਦੀ ਸੁਲਾਹ। ਮੈਂ ਠੀਕ ਉਸੇ ਟਾਈਮ ਮੈਂ ਕਿਹਾ ਜੀਓ ਯੂਸੀ। ਹਾਂ, ਉਹਨੇ ਉਸਤਾਦ ਜੀ ਮੈਨੂੰ ਇੰਜ ਕਰਕੇ ਇਜਾਜ਼ਤ ਦਿੱਤੀ। ਮੈਂ ਕਿਹਾ ਹੁਣ ਦੇ ਕਿਰਾਇਆ ਵੀ। ਉੱਥੇ ਜਾ ਮਾਵਾ ਵਜਾ ਸੀ ਮਾਂ ਕੋ ਮੰਗ। ਤੇ ਵਾਪਸੀ ਅੱਛਾ, ਪੈਸੇ। ਕਿਰਾਇਆ ਵੀ ਭਰਜਾਈ ਕੋ? ਹਾਂ, ਮੈਂ ਕਿਹਾ ਹੁਣ ਕਿਰਾਇਆ ਦੇ ਦੇ, ਵਾਪਸੀ ਵੀ ਤਾਂ ਮੈਂ ਤੈਨੂੰ ਲਿਆ ਕੇ ਦੇਣਾ 40,000 ਹਾਂ, 40,000 ਜਿਹੜਾ ਸੀ, ਉਹ ਵੀ ਤਾਂ ਤੇਰੇ ਕਦਮਾਂ 'ਚ ਹੀ ਰੱਖਣਾ। 44 ਨਹੀਂ ਬਣਿਆ, ਉਹ 44। ਚਾਰ ਤੇ ਉਹਨੂੰ ਦੇਤਾ ਨਾ, ਮਿਸਤਰੀ ਨੂੰ ਜਿਹਨੇ ਘਟਾਤਾ। ਐਡਰੈਸ ਦਿੱਤਾ। ਸੁੱਤੇ ਪਏ ਗੱਲ ਸੁਣਦੇ ਹੋ ਤੁਸੀਂ? ਅੱਛਾ, ਫਿਰ? ਉਸਤਾਦ ਜੀ ਮੈਂ ਅੱਲਾ ਦਾ ਨਾਮ ਲਿਆ, ਅੱਛਾ, ਨਿਕਲ ਪਿਆ ਉਹਨੂੰ। ਨਹੀਂ ਹੈ ਕਿੱਥੇ ਕਰਕੇ, ਕਿਹੜਾ ਇਲਾਕਾ ਸੀ ਉਹ? ਯਾਰ ਉਹ ਮੀਆਂ ਚੰਨੂ ਤੋਂ ਅੱਗੇ ਨਾ 1-2 ਪਿੰਡ ਹੁੰਦੇ ਆ ਅੱਛਾ, ਅੱਗੇ। ਅੱਗੇ। ਅੱਛਾ ਅੱਛਾ, 7-8 ਘੰਟੇ ਯਾਨੀ ਕੋ ਪਿੰਡ ਟੈਪ ਦੇ ਸੀ? ਪਿੰਡ ਟੈਪ ਦੇ ਸੀ। ਚੌਧਰੀ ਸ਼ਫਾਕ ਉਹਦਾ ਨਾਂ ਸੀ, ਜਿਹੜਾ ਮਕਾਨ ਬਣਾਉਣ ਡਿਆ। ਅੱਛਾ, ਸ਼ਵਾਕੀ ਉਹ ਰਹਿੰਦਾ ਉੱਥੇ ਸੀ। ਸ਼ਫਾਕੀ ਤੇਰੇ ਤੋਂ ਛੋਟਾ ਉਹ? ਉਹ ਨਹੀਂ, ਉਹ ਦਫਰ ਦਾ ਭਰਾ ਚੋਰੀ। ਕਿਹੜਾ ਜਫਰ ਹੈ? ਅੱਛਾ। ਚੌਧਰੀ ਸ਼ਫਾਕ ਉਹਦਾ ਨਾਂ ਸੀ। ਅੱਛਾ ਜੀ, ਹਾਂ, ਯੂਸੀ ਨਾਲ ਅੱਗੇ ਪੰਗਾ ਪਿਆ ਸੀ ਉਹਦਾ, ਚੌਧਰੀ ਨਾਲ। ਚੌਧਰੀ ਨਾਲ। ਉਸਤਾਦ ਜੀ ਮੈਂ ਨਾ ਅੱਲਾ ਦਾ ਨਾਂ ਲਿਆ, ਰਾਤੋਂ ਰਾਤ ਮੈਂ ਬਹਿ ਗਿਆ ਗੱਡੀ 'ਚ। ਅੱਛਾ, ਮੈਂ ਕਿਹਾ ਲੈ ਵੀ ਕੈਨੇਡਾ ਚੱਲ ਗੱਡੀ ਧੋਰ ਲਾ। ਉਹਨੇ ਗੱਡੀ ਧੋਰੀ ਏ, ਥੋੜੀ ਕੁ ਦੂਰ ਜਾ ਕੇ ਉਹਨੇ ਮੇਰੇ ਕੋਲ ਪੈਸੇ ਨਾ ਮੰਗ ਲਏ, ਕਿਰਾਇਆ? ਕਿਰਾਇਆ ਯੂਸੀ ਕੋਲੋਂ? ਯੂਸੀ ਕੋਲੋਂ। ਕਹਿੰਦਾ ਕਿਰਾਇਆ। ਮੈਂ ਕਿਹਾ ਓਏ ਯੂਸੀ ਬੈਠਾ ਵਾ। ਹਾਂ 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 ਆਲੇ ਦੁਆਲੇ ਸਵਾਰੀਆਂ ਵੀ ਸਾਰੀਆਂ ਦੇਖਣ ਲੱਗ ਪਿਆ ਕਿ ਲੈ ਵੀ ਹੁਣ ਇੱਥੇ ਖੂਨ ਖਰਾਬੇ ਸ਼ੁਰੂ। ਹਾਂ, ਉਹਨੂੰ ਮੈਂ 2 ਵਾਰੀ ਕਿਹਾ ਨਾ, ਮੈਂ ਕਿਹਾ ਓਏ ਯੂਸੀ ਬੈਠਾ। ਕਹਿੰਦਾ ਓਏ ਮੈਨੂੰ ਕਿਰਾਇਆ ਚਾਹੀਦਾ। ਮੈਂ ਕਿਹਾ ਇਹਨੂੰ ਦੇ ਦਿਓ। ਕਿਉਂ? ਉਹ ਬਦੀਦ ਬਹੁਤ ਹੋ ਗਿਆ ਸੀ। ਤੇ ਤੂੰ ਯੂਸੀ ਨਾ ਹੀ ਕਹਿੰਦਾ। ਨਾਲੇ ਪਤਾ ਕੀ ਗੱਲ ਆ, ਉੱਥੇ ਲੜ ਪੈਂਦਾ ਨਾ, ਫਿਰ એનર્ਜੀ। ਮੈਂ ਕਿਹਾ ਜੇ ਮੈਂ ਉੱਥੇ ਲੜ ਪਿਆ ਤੇ ਸ਼ਫਾਕ ਨਾਲ ਕੌਣ ਲੜੂ ਜਾ ਕੇ? ਹਾਂ, ਇੱਥੇ ਥਕਾਵਟ ਹੋ ਜਾਣੀ। ਸਾਰੀ એનર્ਜੀ ਉੱਥੇ ਜ਼ਾਇਆ ਕਰ ਸਹੀ ਦੇਣੀ। ਗੱਲ ਮੈਂ ਆ। ਕਿਰਾਇਆ ਦਿੱਤਾ, ਮੈਂ ਕਿਹਾ ਪੂਰਾ ਕਿਰਾਇਆ ਲੈ। ਹਾਂ, ਹਾਂ, ਭਾਈ ਬਣਿਆ ਤੂੰ ਉੱਥੇ। ਤੇ ਤੈਨੂੰ ਦੇਖ ਲਾਂਗਾ ਮੈਂ। ਦੇਖ ਲਾਂਗਾ। ਮੈਂ ਕਿਹਾ ਸ਼ਕਲ ਪਛਾਣ ਲਾ, ਹਾਂ ਵਾਪਸੀ ਤੇ ਨਿਬੜਾਂਗਾ ਤੇਰੇ ਨਾਲ। ਹਾਂ, ਓਏ ਅੱਛਾ। ਮੈਂ ਉਸਤਾਦ ਜੀ ਜਾ ਰਹੀ ਹੈ ਗੱਡੀ, ਤਕਰੀਬਨ ਨਾ ਕੋਈ ਦਿਨ ਦਾ ਚੜਿਆ ਵਾ ਜੀ। ਹਾਂ, ਤੇ ਮੈਂ ਪਹੁੰਚ ਗਿਆ ਉਸ ਪਿੰਡ 'ਚ। ਮੀਆਂ ਚੰਨੂ। ਮੀਆਂ ਮੀਆਂ ਚੰਨੂ ਤੋਂ ਅੱਗੇ? ਮੀਆਂ ਚੰਨੂ ਤੋਂ ਅੱਗੇ ਸਟਾਫ ਤੇ ਪਹੁੰਚ ਗਿਆ ਉਹਨਾਂ ਦੇ ਪਿੰਡ ਦੇ। ਓਕੇ। ਭੁੱਖ ਵੀ ਮੈਨੂੰ ਅੱਜ ਖੀਰ ਦੀ ਲੱਗੀ ਹੋਈ ਓਏ ਹੋਏ, ਹੈ। ਜਦੋਂ ਮੈਂ ਇੰਜ ਕਰਕੇ ਇੱਧਰ ਚਾਹਾਂ ਬਣ ਲੱਗੀਆਂ ਹੋਈਆਂ, ਨਾਲ ਪਰਾਂਠੇ ਲੱਗੇ ਹੋਏ, ਬੜੇ ਸਕੂਨ ਨਾਲ ਬਾਬਾ ਜੀ ਦੇਖਿਆ ਸਾਗ ਤਾਂ ਮੈਂ ਕੋਲੋਂ ਦੀ ਲੰਘ ਕੇ ਉਹ ਗਿਆ। ਨਹੀਂ ਠਹਿਰ ਇੱਕ ਮਿੰਟ, ਤੇ ਉਹ ਪਰਾਠੇ ਤੇ ਚਾਵਾਂ? ਘੱਟਾ ਮਿੱਟੀ ਪਿਆ ਸੀ ਉਹਨਾਂ ਤੇ। ਉਹ ਕਿਹਨੇ ਪਰੌੜੇ ਖਾਣੇ, ਜਿਹੜੇ ਭਰਜਾਈ ਮੇਰੇ ਨੇ ਟਿੱਕੀਆਂ ਬੰਨ ਕੇ ਯਾਰ ਦਿੱਤੀਆਂ ਸੀ ਯੂਸੀ, ਤੂੰ ਮੈਨੂੰ। ਗੱਲ ਜਿਹੜੀ ਨਾ ਸਹੀ ਕਰਿਆ ਕਰ। ਗੱਲ ਤੂੰ ਇਦਾਂ ਕੀਤੀ ਵੀ ਜਿਵੇਂ ਤੂੰ 26 ਪਰੌਂਠੇ ਖਾ ਜਾਣੇ। ਇੰਜ ਮੈਂ ਉਤਰਿਆ ਉਸਤਾਦ ਜੀ ਇੱਧਰ, ਇੰਜ ਪਰੌਂਠੇ ਲੱਗੇ, ਚਾਵਾਂ। ਮੈਂ ਕਿਹਾ ਲੈ ਵੀ ਸੁਬਾਹ ਇਹ ਨਾਸ਼ਤਾ ਇਹ ਉਹ, ਤੇ ਮੈਂ ਇੰਜ ਉਹਨਾਂ ਦੇ ਅੱਗੋਂ ਨਿਕਲ ਗਿਆ। ਇਹ ਕੀ ਬਕਵਾਸ ਹੋਈ ਯਾਰ? ਘੱਟੇ ਮਿੱਟੀ ਨਾਲ ਭਰੇ ਸੀ ਨਾਲੇ। ਤੇ ਯਾਰ ਤੂੰ ਸਾਨੂੰ ਕੋ ਸਾਡੇ ਮੂੰਹ 'ਚ ਕੋ ਪਾਣੀ ਲਿਆਂਦਾ ਤੂੰ? ਭਰਜਾਈ ਨੇ ਟਿੱਕੀਆਂ ਮੈਂ ਦਿੱਤੀਆਂ। ਤੇਰੇ ਆ ਫੜ ਕੇ ਨਾ ਤੇ ਪੁੱਟ ਦੇਣੇ ਆ। ਇਹਦੀ ਓਏ ਠੀਕ ਕਰਾ। ਮੈਂ ਤੇਰਾ ਬਾਜਾ ਤੋੜ ਦੇਣਾ ਹੀ ਆ ਜਿਹੜਾ। ਉਹ ਕਬੂਤਰਾਂ ਵਾਲੇ ਖੁੱਡੇ ਜਦੋਂ ਮੈਂ ਉੱਥੋਂ ਲੰਘਿਆ ਨਾ, ਹਾਂ, ਉਦੋਂ ਮੈਂ ਛੱਡ ਦਿੱਤਾ ਸਾਰਾ ਕੁਝ। ਘੱਟੇ ਮਿੱਟੀ ਸੀ ਅੱਛਾ, ਨਾਲੇ ਚੱਲ। ਭਰਜਾਈ ਨੇ ਮੈਨੂੰ ਦਿੱਤਾ ਹੋਇਆ ਸੀ। ਓਕੇ, ਲੰਗਰ ਖਾਣ ਅੱਛਾ, ਨੂੰ। ਭਰਜਾਈ ਨੇ ਕੋਈ ਖਾਣ ਨੂੰ ਵੀ ਦਿੱਤਾ? ਖਾਣ ਨੂੰ ਦਿੱਤਾ ਸੀ। ਮੈਂ ਉੱਥੇ ਇੱਕ ਟਾਂਗੇ ਵਾਲਾ, ਉਹਨੂੰ ਮੈਂ ਕਿਹਾ ਇੱਥੇ ਚੌਧਰੀ ਸ਼ਫਾਕ ਦਾ ਘਰ ਕਿਹੜਾ? ਕਹਿੰਦਾ ਉਹ ਅੱਲਾ ਤੋਂ ਰਹਿਮ ਮੰਗ, ਘਰ ਨਹੀਂ ਉਹਦਾ ਹਵੇਲੀ ਆ। ਅੱਛਾ ਉਹ ਪੂਰਾ ਡੇਰੇਦਾਰ ਆ, ਇਸ ਚੌਧਰੀ ਲੰਬੜਦਾਰ ਆ ਇਸ ਪਿੰਡ ਦਾ ਉਹ। ਅੱਛਾ ਵਾ ਓਏ। ਮੈਂ ਉਸੇ ਟਾਈਮ ਦਿਮਾਗ 'ਚ ਸੋਚਿਆ, ਮੈਂ ਕਿਹਾ ਲੈ ਵੀ ਯੂਸੀ ਪੇਚਾ ਬਰਾਬਰਾਂ ਦਾ ਹੀ ਤੇਰਾ। ਹਾਏ 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 ਹਾਏ। ਉਹ ਆਪਣੇ ਇਲਾਕੇ ਦਾ ਮਸ਼ਹੂਰ ਆਦਮੀ, ਜਿਹਨੂੰ ਟਾਂਗੇ ਵਾਲਾ ਸਟਾਫ ਤੋਂ ਦੁਨੀਆ ਜਾਣਨ ਡਈ। ਤੇ ਯੂਸੀ? ਤੇ ਯੂਸੀ ਆ ਪੂਰੇ ਮੁਲਕ ਦਾ ਯੂਸੀ ਨੂੰ ਤਾਂ ਪੂਰੇ ਮੁਲਕ 'ਚ ਲੋਕੀ ਜਾਣਦੇ। ਸ਼ਹਿਨशाह ਯੂਸੀ। ਇੱਕ ਮਿੰਟ ਭਾਜੀ, ਇਹ ਗਿਰਵੀ ਜ਼ੇਵਰ ਰਖਾ ਕੇ ਉੱਥੋਂ ਆਇਆ, ਕਿਰਾਏ ਲੈ ਕੇ,
ਪਰਜਾਈ ਕੋਲੋਂ ਮੰਗ ਕੇ ਆਇਆ ਤੇ ਉਹ ਹਵੇਲੀ ਲੰਬੜਦਾਰ ਦਾ ਕਹਿੰਦਾ ਯਾਰ ਉਹਨੇ ਆਪਣੀ ਤਾਕਤ ਦੇ ਹਿਸਾਬ ਨਾਲ ਕਿਹਾ ਵਾ, ਪੈਸੇ ਦੇ ਹਿਸਾਬ ਨਾਲ ਨਹੀਂ ਕਿਹਾ, ਅੱਛਾ ਮੁਕਾਮ ਦੇ ਹਿਸਾਬ ਨਾਲ। ਮਕਾਮ ਦੇ ਹਿਸਾਬ ਨਾਲ ਨਹੀਂ, ਉਹਨੇ ਆਪਣੇ ਪੈਸੇ ਦੇ, ਉਹਨੇ ਆਪਣੀ ਤਾਕਤ ਦੇ ਹਿਸਾਬ ਨਾਲ, ਬਹਾਦਰੀ ਦੇ ਹਿਸਾਬ ਨਾਲ ਕਿਹਾ ਕਿ ਜੋੜ ਬਰਾਬਰ ਦਾ ਪਿਆ ਵਾ। ਅੱਛਾ ਅੱਛਾ ਜੋੜ ਬਰਾਬਰ ਦਾ ਯਾਨੀ ਬਦਮਾਸ਼ੀ ਹਿਸਾਬ ਨਾਲ ਬਦਮਾਸ਼ੀ ਪੂਰੀ ਲੈਵਲ। ਅੱਛਾ। ਪੇਚਾ ਕਹਿਣ ਡਿਆ ਨਾਲੇ। ਉਹ ਪੇਚਾ ਹੀ ਉਹੀ ਹੋ ਗਿਆ ਨਾ। ਅੱਛਾ ਕੱਪੜੇ ਵਾਲੇ ਬੈਗ ਇਦਾਂ ਹੀ ਹੁੰਦਾ ਵਾ, ਅੱਛਾ। ਪੇਚਾ ਹੀ ਕਹੀਦਾ ਵਾ। ਓਏ ਉਸਤਾਦ ਜੀ ਮੈਂ ਨਾ ਉਹਦੀ ਹਵੇਲੀ, ਉਹਨੇ ਮੈਨੂੰ ਟਾਂਗੇ ਵਾਲੇ ਨਾ ਲਾਤਾ ਉੱਥੇ। ਹਵੇਲੀ ਲਾਗੇ ਲਾਤਾ, ਕਹਿੰਦਾ ਜੀ ਇਹ ਹਵੇਲੀ ਆ, ਅੱਛਾ ਤੁਸੀਂ ਘਰ ਕਹਿਣ ਡਏ ਸੀ। ਹਾਂ। ਹੁਣ ਉਹ ਟਾਂਗੇ ਵਾਲਾ ਕਹਿੰਦਾ ਕਿਰਾਇਆ, ਮੈਂ ਜਦੋਂ ਦੇਖਿਆ ਓਏ ਮੈਂ ਕਿਹਾ ਜੇ ਨਾ ਦਿੱਤਾ ਤੇ ਕਹਿੰਦਾ ਇੱਥੇ ਮੂਧਾ ਲੰਮੇ ਪਾ ਕੇ ਉਹ ਛਿੱਤਰ ਫਿਰੂ ਜਿਹੜਾ ਕੋਈ ਹਿਸਾਬ ਨਹੀਂ। ਇਹ ਮੈਂ ਦਸਤੀ ਫੜਾਤਾ, ਮੈਂ ਕਿਹਾ ਇਲਾਕਾ ਗੈਰ ਹੈਗਾ ਬਾਬਾ ਜੀ। ਇਹ ਨਾਲੇ ਚੌਰੀ ਦੇ ਅੱਗੇ ਜੇ ਦੇਖ ਲਿਆ ਉਹਨੇ ਤੇ ਫਿਰ ਜੋੜ ਕਾਹਦਾ ਰਿਹਾ। ਸਟਾਰਟ ਤਾਂ ਮੇਰੀ ਉੱਥੋਂ ਲੜਾਈ ਸ਼ੁਰੂ ਨਾਲੇ ਹੋਈ ਸੀ। ਅਸਲ એનર્ਜੀ ਤੇ ਤੈਨੂੰ ਉੱਥੇ ਚਾਹੀਦੀ ਸੀ। ਟਾਂਗਿਆਂ ਟੁੰਗੇ ਵਾਲਾ ਨਾਲ ਸਾਡੀ ਕੀ ਹਾਂ ਸਹੀ ਗੱਲ ਹੈ, ਸਹੀ ਗੱਲ। ਗੱਲ ਵੇਖੀ ਦਾ ਵੀ ਹੁੰਦਾ। ਹਾਂ ਠੀਕ ਹੈ ਅੱਛਾ ਨਾ। ਫਿਰ ਉਸਤਾਦ ਜੀ ਮੈਂ ਅੰਦਰ ਚਲਾ ਗਿਆ। ਹਾਂ ਅੰਦਰ ਜਾ ਕੇ ਮੈਂ ਦੇਖਿਆ ਤੇ ਮੈਂ ਕਿਹਾ ਬਾਹਰ ਨਿਕਲੋ ਚੌਧਰੀ ਸ਼ਫਾਕ। ਪੱਪਰ ਸ਼ੇਰ ਬਣਦਾ ਵੀ ਇੱਥੇ ਬਣਦਾ ਹੀ ਸੀ। ਅੱਛਾ 7 ਦਾ ਟਾਈਮ ਸੀ। ਹਾਂ ਸਵੇਰ ਦਾ। ਹਾਂ ਹਾਂ ਤੇ ਮੈਂ ਸੁਬਾਹ ਦਾ ਯਾਰ ਹੈ। ਯਾਰ ਤੂੰ ਸੁੱਤਾ ਵਾ, ਮੈਂ ਕਿਹਾ ਬਾਹਰ ਨਿਕਲੋ ਚੌਧਰੀ ਸ਼ਫਾਕ। ਹੋਏ 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 3 ਵਾਰੀ ਜਦੋਂ ਮੈਂ ਕਿਹਾ ਨਾ, ਚੌਥੀ ਵਾਰੀ ਉਹਦਾ ਕੰਮ ਆ ਗਿਆ। ਕਹਿੰਦਾ ਓਏ ਅਕਲ ਕਰੋ ਬਾਹਰ ਹੀ ਆ। ਤੇ ਕਿ ਬਾਹਰ ਹੀ ਨਿਕਲਿਆ ਕਿਤੇ। ਉਹ ਕਹਿੰਦਾ ਬਾਹਰ ਹੀ ਆ, ਮੈਨੂੰ ਕੀ ਪਤਾ ਸੀ। ਤੇ ਤੂੰ ਹੈਲਮਟ ਪਾਇਆ ਸੀ? ਉਹ ਯਾਰ ਉਹ ਮਤਲਬ ਇਹਨੇ ਕਿਹਾ ਕਿ ਬਾਹਰ ਨਿਕਲੋ ਤੇ ਉਹਨੇ ਇਹਨੂੰ ਕਿਹਾ ਕਿ ਯਾਰ ਉਹ ਬਾਹਰ ਹੀ ਗਿਆ ਕਿਤੇ। ਕਹਿੰਦਾ ਉਹ ਬਾਹਰ ਹੀ ਆ। ਅੱਛਾ ਫਿਰ ਫੇਰ ਕਿ ਮੈਂ ਕਿਹਾ ਕਦੋਂ ਕੌਣਾ ਉਹਨੇ? ਹਾਂ ਕਹਿੰਦਾ ਓਏ ਉਹ ਚੌਧਰੀ ਆ ਤੇ ਕੋਈ ਆਉਣ ਦਾ ਨਹੀਂ ਪਤਾ ਨਹੀਂ, ਹੈਗਾ। ਜਦੋਂ ਮਰਜ਼ੀ ਆਵੇ। ਅੱਛਾ ਮੈਂ ਕਿਹਾ ਯਾਰ ਕਹਿੰਦਾ ਤੂੰ ਕਿੱਥੋਂ ਆਇਆ? ਮੈਂ ਕਿਹਾ ਓਏ ਮੈਨੂੰ ਉਹਦੇ ਨਾਲ ਕੰਮ ਆ। ਹਾਂ ਕਹਿੰਦਾ ਓਏ ਥੋੜਾ ਜਿਹਾ ਹਿਸਾਬ ਨਾਲ ਬੋਲ, ਤਮੀਜ਼ ਨਾ। ਤਮੀਜ਼ ਨਾਲ ਬੋਲ, ਨਾਲੇ ਬਾਹਰ ਨਿਕਲੇ ਇੱਥੋਂ, ਜਦੋਂ ਆਏਗਾ ਉਦੋਂ ਗੱਲ ਕਰੀ। ਮੈਂ ਕਿਹਾ ਇਹਨੂੰ ਪਤਾ ਹੀ ਨਹੀਂ ਜੂਸੀ ਕੌਣ, ਹਾਂ ਇਹਦੇ ਨਾਲ ਮੇਰਾ ਬਣਦਾ ਹੀ ਨਹੀਂ। ਹਾਂ ਸਹੀ ਗੱਲ ਆ। ਉਸਤਾਦ ਜੀ ਮੈਂ ਥੜੀ ਤੇ ਬਹਿ ਗਿਆ ਬਾਹਰ ਹਵੇਲੀ ਦੇ ਬਾਹਰ ਥੜੀ ਤੇ। ਇੰਤਜ਼ਾਰ ਚ। ਹੁਣ ਮੈਂ ਤਾਂ ਨਹੀਂ ਨਾ ਉੱਥੋਂ ਛੱਡ ਕੇ ਜਾਣਾ ਸੀ ਉਹਨੂੰ, ਮੈਂ ਤਾਂ ਸ਼ਫਾਕ ਨੂੰ ਮਿਲਣਾ ਹੀ ਮਿਲਣਾ ਸੀ। ਅੱਛਾ ਫਿਰ ਉਸਤਾਦ ਜੀ ਮੈਂ ਥੜੀ ਤੇ ਬਹਿ ਗਿਆ। ਓਕੇ। ਉਹ ਨਾ ਫੋਨ ਤੇ ਲੱਗਾ, ਤੂੰ ਕੰਮ ਤੇ ਨਹੀਂ ਆਉਣਾ ਤੇ ਨਾ ਮੱਝਾਂ ਨਵਾਉਣ ਵਾਲੀਆਂ ਕੌਣ ਲੱਗਾ? ਉਹ ਕੰਮ ਆਉਂਦਾ ਨਾ ਗੇਟ ਦੇ ਲਾਗੇ ਗੱਲ ਜਿਹਨੇ ਕਰਨ। ਕਹੇ ਚੋਰੀ ਬਾਹਰ ਗਿਆ। ਜਿਹਨੇ ਮੈਨੂੰ ਬਾਹਰ ਕੱਢਿਆ, ਉਹ ਅੱਛਾ। ਮੈਂ ਇੰਜ ਕਰਕੇ ਕੰਨ ਲਾ ਕੇ ਸੁਣ ਲਈ ਉਹਦੀ ਗੱਲ। ਓਕੇ ਮੈਂ ਕਿਹਾ ਇਹਨਾਂ ਦਾ ਤਾਂ ਬੰਦਾ ਸ਼ਾਰਟ ਹੈਗਾ, ਕੰਮ ਦਾ ਟਾਈਮ ਆ ਲੱਗਦਾ। ਹਾਂ ਮੈਂ ਦਸਤੀ ਫੇਰ ਕੋਠੀ ਦੇ ਅੰਦਰ ਅੱਛਾ ਕੰਮ ਆ। ਮੈਨੂੰ ਕਹਿੰਦਾ ਕੀ ਤਕਲੀਫ ਆ? ਮੈਂ ਕਿਹਾ ਤੇਰਾ ਕੰਮ ਮੈਂ ਕਰ ਦਿੰਦਾ ਜਿਹੜਾ ਵੀ ਆ। ਹਾਂ ਕਹਿੰਦਾ ਓਏ ਮੱਝਾਂ ਨਵਾਉਣੀਆਂ ਵਾ ਚੋਰੀ ਦੀਆਂ। ਚੌਧਰੀ ਦੀਆਂ। ਮੈਂ ਕਿੰਨੀਆਂ? ਕਿਹਾ ਮੱਝਾਂ ਕਿੰਨੀਆਂ ਵਾ? ਹਾਂ। ਕਹਿੰਦਾ 10 ਮੱਝਾਂ। ਉਹ ਮੈਂ ਕਿਹਾ ਇਹ ਯੂਸੀ ਦੇ ਖੱਬੇ ਹੱਥ ਦਾ ਕੰਮ ਆ, ਚੌਧਰੀ ਕਿੰਨੀ ਦੇਰ ਚ ਆਊਗਾ? ਕਹਿੰਦਾ ਤੇਰੇ ਮੱਝਾਂ ਨਵਾਉਂਦੇ ਤੱਕ ਵੀ ਆ ਸਕਦਾ। ਮੈਂ ਕਿਹਾ ਫੀ ਮੱਝ ਦਾ ਕੀ ਦਿੰਨੇ ਉਹਨੂੰ? ਤੂੰ ਬਗੈਰ ਤਾਂ ਮੈਨੂੰ ਕਹਿੰਦਾ ਉਹਨੂੰ 10 ਰੁਪਏ ਦਿੰਨੇ ਫੀ ਮੱਝ ਦੇ। ਫੀ ਮੱਝ ਦੇ 10 ਰੁਪਏ ਧੋਣ ਦੇ, ਨਵਾਉਣ ਦੇ। ਐਡੀਆਂ ਐਡੀਆਂ ਮੱਝਾਂ ਸੀ। ਪਤਾ ਨਹੀਂ ਕੀ ਹਿਸਾਬ ਸੀ 7 ਉੱਥੇ। ਰੁਪਏ ਦੇ ਟਾਕੀ 'ਚ ਨਹੀਂ ਆਂਦੇ ਪੂਰੇ। ਆਹੋ 10 ਰੁਪਏ ਚ ਤੇ ਮੱਝਾਂ ਨੂੰ ਝਾੜਨੀ ਨਹੀਂ ਉਹ ਵਾਜੀ। ਯਾਰ ਮੈਂ ਉਹਦੇ ਨਾਲ ਬਹਿਸ ਕਰਕੇ ਫਸ ਜੋ ਪੈ ਹੁਣ ਅੱਛਾ ਲੜਾਈ ਦਾ ਪਿੰਡ ਦੇ ਪੰਗਾ। ਬੰਦੇ ਨਾਲ ਵੀ 10 ਮੱਝਾਂ ਨਵਾਈਆਂ ਰੁਪਈਆ 100 ਹੀ ਬਹੁਤ ਆ ਉਹਨਾਂ 100 ਹੀ ਲਈ। ਬਹੁਤ ਆ। ਅੱਛਾ ਮੈਂ ਹੁਣ ਨਾਲੇ ਇੰਤਜ਼ਾਰ ਵੀ ਕਰਨਾ ਸੀ। ਹਾਂ ਠੀਕ ਮੈਂ ਆ। ਕਿਹਾ ਮੈਂ ਤੈਨੂੰ ਫੀ ਮੱਝ ਇਦਾਂ ਦੀ ਚਮਕਾ ਕੇ ਦਊਂਗਾ ਜਿਹੜਾ ਕੋਈ ਹਿਸਾਬ ਨਹੀਂ, 20 ਰੁਪਏ ਲਊਂਗਾ। ਰੇਟ ਪੂਰਾ ਦਿੱਤਾ। ਤੂੰ ਸਾਨੂੰ ਦੇਖਿਆ ਹੀ ਨਹੀਂ। ਮੈਂ ਕਿਹਾ ਅਸੀਂ ਕੀ ਆ ਆਪਣੇ ਇਲਾਕੇ 'ਚ। ਯੂਸੀ ਸਾਹਿਬ ਨਾ ਬਦਮਾਸ਼ੀ ਕਰਨ ਗਏ ਨੇ। ਉੱਥੇ ਮੱਝਾਂ ਨਹੀਂ ਇਹਦੀ ਸਟ੍ਰੈਟਜੀ ਹੈ ਨਾ। ਸਾਜੀ ਉਹਦਾ ਇੰਤਜ਼ਾਰ ਕਰਦਾ ਸੀ, ਅੱਛਾ ਮਾਰਨਾ ਚਲੋ ਕਿਸੇ ਠੀਕ ਤਰੀਕੇ ਹੈ। ਨਾਲ ਸੀ ਨਾ। ਉਹਨੇ ਕਿਹਾ ਠੀਕ, ਉਹਨੇ ਮੰਨ ਗਿਆ। ਉਹ ਮੰਨ ਗਿਆ। ਅੱਛਾ। ਉਹਨੇ ਕਿਹਾ ਜਦੋਂ ਮੈਂ ਮੱਝਾਂ ਦੇਖੀਆਂ ਮੈਨੂੰ ਉਹ ਖਿਚੜੀ ਜਿਹੜਾ ਕਿਉਂ? ਕੋਈ ਹਿਸਾਬ ਨਹੀਂ, ਮੱਝਾਂ ਇੰਨੀਆਂ ਗੰਦੀਆਂ। ਓਏ ਤੇਰੇ ਤੋਂ ਵੀ ਮੈਂ ਤਾਂ ਕੁਝ ਵੀ ਨਹੀਂ। ਤਾਜੀ ਮੱਝਾਂ ਨੂੰ ਉਹਨੇ ਗਾਰੇ ਲਾਏ, ਗੋਹੇ ਲੱਗੇ, ਸੰਗ ਸਿੰਘ ਉਹਨਾਂ ਦੇ ਖਰਾਬ। ਕਿਉਂ ਕੀ ਕਰਦੀਆਂ ਰਹੀਆਂ ਉਹ ਨਵਾਏ ਨੂੰ 5-7 ਦਿਨ ਹੋ ਗਏ ਸੀ। ਲਿਟਦੀਆਂ ਰਹੀਆਂ ਉਹ? ਤਾਜੀ ਇੰਨੀਆਂ ਗੰਦੀਆਂ ਮੱਝਾਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਗੱਲ ਸੁਣ ਮੇਰੀ, ਹਾਂ ਮੱਝਾਂ ਤੇਰੀਆਂ 10 ਦੀਆਂ 10 ਮੈਂ ਨਵਾਉਂਗਾ। ਹਾਂ ਫੀ ਮੱਝ ਦੇ 30 ਰੁਪਏ ਲੈਣੇ, 20 ਨਹੀਂ ਬਾਰੇ 'ਚ। ਗੰਦੀਆਂ ਜ਼ਿਆਦਾ। ਗੰਦੀਆਂ ਬਹੁਤੀਆਂ। 30 ਰੁਪਏ ਫੀ 30 ਮੱਝ ਦੇ। ਰੁਪਏ ਫੀ ਮੱਝ। ਤੇ ਸਿਰਫ ਉਹਨਾਂ ਦਾ ਸੀ ਕਿ ਤੇਰਾ ਸੀ? ਸਭ ਕੁਝ ਉਹਨਾਂ ਦਾ। ਸਾਰਾ ਕੁਝ ਉਹਨਾਂ ਦਾ। ਇਹਨੇ ਬਸ ਨਵਾਉਣੀਆਂ ਨੇ। ਅੱਛਾ ਹਾਂ, ਵਿੱਚ ਇੱਕ ਕੱਟਾ ਵੀ ਨਵਾਉਣਾ ਇਦਾਂ ਦਾ ਹਾਲੇ। ਅੱਛਾ ਉਸਤਾਦ ਜੀ ਮੈਂ ਇੰਜ ਕਰਕੇ ਮੱਝਾਂ ਉਹ ਮੰਨ ਗਿਆ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਕੰਮ ਸ਼ੁਰੂ ਕਰ ਤੂੰ। ਓਕੇ ਉਸਤਾਦ ਜੀ ਮੈਂ ਜੋ ਵੀ ਉੱਥੇ 1000 ਰੁਪਇਆ ਸੀ ਨਾ, ਮੈਂ ਬੁਰਸ਼ ਚ ਬੁਰਸ਼ ਨਾਲ ਪਹਿਲਾ ਯਾਨੀ ਕਿ ਇੰਜ ਕਰਕੇ ਮੈਂ ਮੱਝ ਦੇ ਉੱਪਰ ਨਾ ਬਾਲਟੀ ਪਾਣੀ ਦੀ ਪਾਈ ਆ। ਉਹ ਮੱਝ ਨੇ ਇੰਜ ਕੀਤਾ, ਪਤਾ ਨਹੀਂ ਨਾਸਾਂ 'ਚ ਪਾਣੀ ਪੈ ਗਿਆ। ਹਾਂ ਉਹਨੇ ਟੱਕਰ ਮੇਰੇ ਮਾਰੀ ਆ, ਮੈਂ ਸਿੰਗ ਤੇ ਵੱਜਾ 10 ਫੁੱਟ ਤਾਂ। ਓਏ ਤੇ ਥੱਲੇ ਮੈਂ ਇੰਜ ਦਾ ਧੋਤੀ ਡਿੱਗਦੀ ਥੱਲੇ ਪਟਕ ਕਰਕੇ। ਮੈਂ ਕਿਹਾ ਯਾਰ ਇਹ ਕਿੱਦਾਂ ਮੈਂ ਨਵਾਵਾਂ ਮੱਝਾਂ? ਉਹਨੇ ਬੇਤਰਤੀਬੀਆਂ ਜਿਹੀਆਂ ਬੰਨੀਆਂ ਸੀ। ਹਾਂ ਮੈਂ ਕਿਹਾ ਯੂਸੀਆ ਜਿਨ੍ਹਾਂ ਦਾ ਕੰਮ ਨਿਬੇੜ। ਹਾਂ ਮੈਂ ਉਸਤਾਦ ਜੀ ਮੱਝਾਂ ਨੂੰ ਯੈਸ ਮੈਸ ਕਰਕੇ ਨਾ ਤੇ ਹਰ ਮੱਝ ਦੇ ਥੱਲੇ ਉਥੋਂ ਮੈਂ ਰੰਗ ਲਿਆ ਤੇ ਗੁੱਡ ਦਾ ਨਿਸ਼ਾਨ ਲਾਤਾ। ਉਹ ਕਾਤੋਂ? ਪਤਾ ਨਹੀਂ ਸੀ ਲੱਗਣ ਡਿਆ ਕਿ ਕਿੰਨੀਆਂ ਨਵਾਈਆਂ ਤੇ ਕਿੰਨੀਆਂ ਨਹੀਂ, ਬਾਰ-ਬਾਰ ਗੰਦੀਆਂ ਮੰਦੀਆਂ ਹੋਈ ਜਾਣ ਡਈਆਂ। ਅੱਛਾ ਤੂੰ ਗੁੱਡ ਲਾ ਦੇਣਾ ਸੀ ਨਿਸ਼ਾਨ? ਹਾਂ ਨਿਸ਼ਾਨ ਦੇ ਨਾ ਥੱਲੇ ਢਿੱਡ ਤੇ ਗੁੱਡ ਲਾਤਾ ਰੰਗ ਨਾਲ ਵੀ ਇਹ ਹੋ ਗਈ। ਆ ਮੱਝ ਨਵਾਤੀ ਉਹ ਸਾਈਡ ਤੇ ਕੀਤੀ, ਫਿਰ ਦੂਜੀ ਨਵਾਈ ਉਹਦੇ ਗੁੱਡ ਦਾ ਨਿਸ਼ਾਨ ਲਾ ਕੇ ਨਾ ਸਾਈਡਾਂ ਤੇ ਕਰੀ ਗਿਆ। ਅੱਛਾ ਤੇ ਨਾਸਾਂ 'ਚ ਪਾਣੀ ਕਿੱਦਾਂ ਪੈ ਗਿਆ?
ਜਦੋਂ ਉਹਨੇ ਉਹਦੇ ਪਾਇਆ ਨਾ ਤੇ ਨਾਸਾਂ ਵੈਸੇ ਹੁੰਦੀਆਂ ਕੀ? ਆ ਨੱਕ ਉਸਤਾਦ ਜੀ ਜਦੋਂ ਮੈਂ ਸਾਰਾ ਦਾ ਕੰਮ ਨਿਬੇੜਿਆ ਨਾ ਇੰਜ ਕਰਕੇ ਉਹਨੂੰ ਮੈਂ ਟਾਕੀ ਸ਼ਾਕੀ ਮਾਰੀ ਖੁਸ਼ਕ ਕਰ ਕਿਹਨੂੰ ਟਾਕੀ ਮਾਰੀ? ਮੱਝਾਂ ਨੂੰ ਟਾਕੀ ਵੀ ਮਾਰੀ? ਯਾਰ ਮੈਂ ਮਾਮਾ ਮੋਟਰਸਾਈਕਲ ਮੱਝਾਂ ਨਵਾਉਣੇ ਆ, ਯਾਮਾਂ ਨਵਾਉਣੇ ਆ। ਸਾਜੀ ਮੈਂ ਕਹਿੰਦਾ ਚਮਕੋ ਹੋ ਜਾਏਗਾ। ਅੱਛਾ ਉੱਤੇ ਸਪਰੇਅ ਵੀ ਸੁੱਟੀ ਦੀ ਨਹੀਂ ਉਹਨਾਂ ਦੇ ਪੈਰਾਂ ਤੇ ਮੈਂ ਇੰਜ ਕਰਕੇ ਨਾ ਚੰਗੀ ਤਰ੍ਹਾਂ ਕਾਲੇ ਸਿਆਹ ਕੀਤੇ ਪੈਰਾਂ ਤੇ। ਓਕੇ, ਅੱਛਾ। ਤੇ 6 ਫੁੱਟ ਉੱਤੇ ਤੂੰ ਡਿੱਗ ਗਿਆ। 10 ਫੁੱਟ ਉੱਤੋਂ ਥੱਲੇ ਡਿੱਗਾ। ਥੱਲੇ ਡਿੱਗੀਆਂ ਸੀ ਉਹ ਡਿੱਗ ਟਿਆ ਵਾ, ਉਹ ਅੱਗੇ ਆ ਗਿਆ, ਮੈਂ ਉਸ ਤੋਂ ਅੱਗੇ ਆ ਗਿਆ। ਕਿੱਥੇ ਆ ਤੂੰ? ਸਾਜੀ ਮੈਂ ਫਾਰਗ ਹੋਇਆ ਵਾ ਤੇ ਮੈਂ ਬੈਠਾ, ਉਹ ਇੱਕ ਸਿਆਣਾ ਜਿਹਾ ਬੰਦਾ ਧੋਤੀ ਬੰਨੀ ਹੋਈ, ਉਹਨੇ ਪੱਗ ਬੰਨੀ, ਕਹਿੰਦਾ ਓਏ ਕੌਣ ਆ ਤੂੰ? ਮੈਂ ਇੰਜ ਕਰਕੇ ਧੌਣ ਬੜਾ, ਮੈਂ ਕਹਾਂ ਓਏ ਮੈਂ ਯੂਸੀ। ਅੱਛਾ। ਉਹ ਘਬਰਾਇਆ ਨਹੀਂ। ਹਾਂ। ਉਹਨੇ ਮੈਨੂੰ ਅੱਗੇ ਕਿਹਾ, ਉਹਨੇ ਕਿਹਾ ਓਏ ਕਿਹੜਾ ਯੂਸੀ? ਮੈਂ ਕਿਹਾ ਫੈਸਲਾਬਾਦੀ ਯੂਸੀ। ਓਏ ਉਧਰੋਂ ਕਾਮਾ ਆ ਗਿਆ। ਅੱਛਾ। ਕਾਮਾ ਮੈਨੂੰ ਆਣ ਕੇ ਕਹਿੰਦਾ ਓਏ ਕਿਹਦੇ ਨਾਲ ਔਖਾ ਹੋਣ ਡਿਆ ਤੂੰ? ਮੈਂ ਕਿਹਾ ਕੌਣ ਆ? ਕਹਿੰਦਾ ਇਹ ਚੌਧਰੀ ਸ਼ਫਾਕ ਆ। ਅੱਛਾ, ਉਹ ਚੋਰੀ ਸੀ? ਉਹ ਚੌਧਰੀ ਸ਼ਫਾਕ ਸੀ। ਅੱਛਾ। ਕਹਿੰਦਾ ਤੂੰ ਕਿਹੜਾ ਫੈਸਲਾਬਾਦੀਆ? ਮੈਂ ਕਿਹਾ ਜਿੱਥੇ ਤੂੰ ਮਕਾਨ ਬਣਾਉਣ ਡਿਆ ਉਹਦਾ ਹਿੱਸਾ ਲੈਣਾ ਆ, ਕੰਧ ਦਾ। ਆਹਾ। ਤੇ ਮੱਝਾਂ ਤੇ ਚੀਟੇ ਲਾਤੇ ਸਾਰੀਆਂ ਤੇ ਉਹ ਤੂੰ ਬਹੁਤ ਪਿੱਛੇ ਆ ਹਾਲੇ, ਉਹ ਠਹਿਰ ਜਾ। ਮੱਝਾਂ ਵਾਲਾ ਮੁੱਕ ਗਿਆ, ਉਹ ਅੱਗੇ ਚੌਰੀ ਤੱਕ ਪਹੁੰਚਿਆ ਵਾ। ਕੀ ਗੱਲ 5 ਮਿੰਟ ਪਿੱਛੇ ਜਾ, ਇਹਦੇ ਸੈੱਲ ਪਾ ਓਏ। ਮੱਝਾਂ ਦਾ ਤੇ ਕਿੰਨੇ ਪਿੱਛੇ ਸੀ। ਅੱਛਾ। ਗਰਮਾ ਸਾਹਿਬ ਅੱਛਾ, ਗੱਲ ਫੇਰ ਪੂਰੀ ਸੁਣੋ। ਫੇਰ ਮੈਂ ਉਸਤਾਦ ਜੀ ਕੰਮ ਨੇ ਜਦੋਂ ਮੈਨੂੰ ਉਹਨੇ ਕਿਹਾ ਓਏ ਅੱਛਾ ਤੂੰ ਆ ਜਿਹੜਾ ਰੌਲਾ ਪਾਉਣ, ਜਿਹੜੇ ਰੌਲਾ ਪਾਇਆ ਵਾ ਹਿੱਸੇ ਦਾ। ਮੈਂ ਕਿਹਾ ਰੌਲਾ ਤਾਂ ਹਾਲੇ ਮੈਂ ਪਾਇਆ ਹੀ ਨਹੀਂ। ਓਏ ਉਹਨੇ ਮੇਰੇ ਵਾਲਿਆਂ ਚ ਘੂਰੀ ਵੱਟੀ ਕਚੀਚੀ ਭਰੀ ਤੇ ਮੈਂ ਕਿਹਾ ਨਾ ਹੀ ਮੈਂ ਪਾਉਣਾ ਵਾ। ਆਹ ਮੈਂ ਤਾਂ ਗੱਲ ਮੁਕਾਉਣੀ ਆ। ਵਾਹ 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 ਵਾਹ, ਕੀ ਡਰਿਆ ਵਾ? ਕੀ ਬਾਤ ਆ। ਕੋਈ ਰੌਲਾ ਤੇ ਹਾਲੇ ਮੈਂ ਪਾਇਆ ਹੀ ਨਹੀਂ, ਤੂੰ ਇੰਜ ਅੱਗੇ ਵਧਿਆ ਕਹਿੰਦਾ ਨਾ ਹੀ ਮੈਂ ਪਾਉਣਾ ਵਾ। ਮੈਂ ਕਿਹਾ ਗੱਲ ਤਾਂ ਤੇਰਾ ਕਰਨੀ। ਉਹ ਯੂਸੀ ਤੇਰੀ ਬਦਮਾਸ਼ੀ ਤੋਂ ਸਦਕੇ ਜਾਵਾਂ ਓਏ। ਅੱਛਾ, ਉਹਨੇ ਕਿਹਾ ਕੌਣ ਹੈ ਤੂੰ? ਕਿੰਨੇ ਕਿਹਾ? ਭਾਈ ਉਹ ਪਿੱਛੇ ਲੰਘ ਗਿਆ ਵਾ। ਉਹ ਚੌਧਰੀ ਨੇ ਆ ਕੇ ਪੁੱਛਿਆ 5 ਮਿੰਟ ਪਿੱਛੇ ਆ ਤੂੰ ਜ਼ਰਾ ਤੂੰ। ਅੱਛਾ ਸੁਣ ਲੈ ਥੋੜੀ ਦੇਰ ਫੇਰ ਸ਼ਾਇਦ ਤੈਨੂੰ ਯਾਦ ਆ ਜਾਏ। ਅੱਛਾ। ਉਸਤਾਦ ਜੀ ਮੈਨੂੰ ਅੰਦਰ ਲੈ ਗਿਆ ਅੱਛਾ ਆਪਣੇ ਕਮਰੇ 'ਚ, ਉੱਥੇ ਜਿਹੜਾ ਟੀਵੀ ਲਾਉਣ ਜਾਂ ਜਿਹੜਾ ਵੀ ਸੀ ਨਾ ਉਹਨਾਂ ਦਾ ਸਿਸਟਮ, ਉੱਥੇ ਬਿਠਾਇਆ ਉਸਤਾਦ ਜੀ ਨੇ ਮੈਨੂੰ ਕਹਿੰਦਾ ਜਵਾਨਾ ਕੀ ਖਾਣਾ ਪੀਣਾ ਵਾ? ਓਏ ਮੈਂ ਕਿਹਾ ਭੁੱਖ ਤਾਂ ਲੱਗੀ ਸੀ। ਮੈਂ ਕਿਹਾ ਜੋ ਮਰਜ਼ੀ ਮੰਗਾ ਲਾ, ਹਾਂ ਅੱਜ ਯੂਸੀ ਆਇਆ ਤੇਰੇ ਕੋ। ਹਾਂ। ਉਸਤਾਦ ਜੀ ਜਦੋਂ ਉਹਨੇ ਚਾਏ ਨਾਲ ਨਿੰਮਕੋ ਬਿਸਕਿਟ ਇੱਕ ਲੜਕੀ ਲੈ ਕੇ ਆਈ ਹੈ। ਉਸਤਾਦ ਜੀ ਟੇਬਲ ਤੇ ਉਹਨੇ ਜਦੋਂ ਟਰੇ ਰੱਖੀ ਹੈ ਨਾ ਤੇ ਉਹਨੇ ਮੇਰਾ ਲੈਂਜ ਦੇਖਿਆ, ਮੈਂ ਉਹਦੇ ਵੱਲ ਦੇਖਿਆ ਤੇ ਮੈਨੂੰ ਭੁੱਲ ਹੀ ਗਿਆ ਮੈਂ ਕਿੱਥੇ ਆਇਆ। ਇੰਨੀ ਸੋਹਣੀ ਅੱਖਾਂ ਚੱਖਾਂ ਤੂੰ। ਉਸਤਾਦ ਜੀ ਮੈਨੂੰ ਇਹ ਵੀ ਜ਼ਿਹਨ 'ਚ ਨਹੀਂ ਮੇਰੇ ਕਿ ਮੈਂ ਕਿੱਥੇ ਫਿਰਨ ਡਿਆ ਵਾਂ। ਅੱਖਾਂ 'ਚ ਸੁਰਮੇ ਦੀ ਧਾਰ ਕੱਸੀ ਹੋਈ ਉਹਨੇ ਤੇ ਮੈਂ ਆਪ ਬੇਚੈਨ ਜਿਹਾ ਹੋ ਕੇ ਚੱਲ ਦਿਸਾੜ ਮੈਨੂੰ ਜ਼ਿਹਨ 'ਚ ਨਹੀਂ ਮੇਰੇ ਮੈਂ ਆਇਆ ਕਿੱਥੋਂ ਵਾਂ। ਓਏ ਅੱਛਾ, ਐਡੀ ਸੋਹਣੀ। ਇੰਨੀ ਸੋਹਣੀ। ਅੱਛਾ। ਸਾਜ਼ਿਸ਼ ਦੋਨੇ ਮੈਨੂੰ ਇੰਜ ਕੀਤਾ ਨਾ, ਇੰਜ ਕਰਕੇ ਮੈਂ ਛੰਡਾ ਲਾਇਆ ਆਪਣੇ ਆਪ ਨੂੰ। ਓਏ ਫਿਰ ਤੂੰ ਕਿਹਾ ਕਿ ਮੈਂ ਰੋਲਾ ਹਜੇ ਪਾਇਆ ਹੀ ਨਹੀਂਗਾ। ਓਏ ਉਹ ਪਿੱਛੇ ਲੰਘ ਗਿਆ ਵਾ। ਉਹ ਲੰਘ ਗਿਆ ਵਾ। ਮਹਿੰਦੀ ਤੇ ਵੱਜਣ ਵਾਲੇ ਢੋਲ ਲੰਘ ਗਿਆ। ਹਟ ਜਾ। ਗੱਲ ਸੁਣ। ਮੈਨੂੰ ਕਹਿੰਦਾ ਜਵਾਨਾ ਕਿੰਨੇ ਪੈਸੇ ਆ ਤੇਰੇ ਹਿੱਸੇ ਦੇ ਕੰਧ ਦੇ? ਮੈਂ ਕਿਹਾ ਜਿੰਨੀ ਤੁਸੀਂ ਮੈਨੂੰ ਸੇਵਾ ਕਰ ਦਿੱਤੀ ਆ, ਜਿੰਨਾ ਮੇਰੇ ਨਾਲ ਮੁਹੱਬਤ ਕਰ ਦਿੱਤੀ ਆ, ਭਾਇਆ ਮੁਹੱਬਤ ਤੁਹਾਡੀ ਚਾਹਤ ਦੇਖ ਕੇ ਮੈਂ 40,000 ਰੁਪਇਆ ਤੁਹਾਡੇ ਕੋਲ ਲੈਣਾ ਚੌਧਰੀ ਸਾਹਿਬ। 44 ਤੇ ਉਹਨੇ ਦੇਣਾ ਸੀ, 4 ਤੇ ਤੂੰ ਉਹਨੂੰ ਦੇਣਾ ਸੀ। ਯਾਰ 4 ਮੈਂ ਮਿਸਤਰੀ ਨੂੰ ਦੇਣਾ ਸੀ ਨਾ, ਮੈਂ 9 ਚੜਾ ਲਿਆ ਉਹਦੇ ਕੋਲੋਂ। 9 ਤੂੰ ਛੱਡਤਾ। 9 ਮੈਂ ਛੱਡ ਦਿੱਤਾ ਨਾ। ਚੜਾ ਨਹੀਂ ਲਿਆ। ਆਹੋ ਤੇ ਮੈਂ ਕਿਹਾ 9,000 ਰੁਪਇਆ 35 ਦੇਣਾ। ਹਾਂ ਮੈਂ ਕਿਹਾ 35 ਦੇਣਾ। 35 ਦਿਓ। 35 ਮੈਂ ਕਿਉਂ? ਉਹਨੇ ਤਾਂ ਖਿਦਮਤ ਇੰਨੀ ਕਰਤੀ ਜੇ ਉਹ। ਬਿਸਕੁਟ ਜੀ ਹਾਂ ਠੀਕ ਆ। ਓਕੇ ਓਕੇ। ਉਸਤਾਦ ਜੀ ਉੱਠਿਆ, ਹਾਂ ਉੱਠ ਕੇ ਅੰਦਰ ਗਿਆ। ਹਾਂ 5 ਮਿੰਟਾਂ ਬਾਅਦ ਆ ਗਿਆ। ਹਾਂ 5 ਮਿੰਟਾਂ ਬਾਅਦ ਉਸਤਾਦ ਜੀ 3 ਸੂਟ ਕਰੰਡੀ ਦੇ ਨਾਲ 2 ਜੁੱਤੀਆਂ ਦੇ ਜੋੜੇ ਸੋਹਣੇ ਸੁਨੱਖੇ, 3-4 ਜੈਕਟਾਂ। ਓਏ ਤੇ ਮੈਨੂੰ ਕਹਿੰਦਾ ਤੇਰੇ ਵੱਲ ਦੇਖ ਕੇ ਜਵਾਨਾ ਮੈਨੂੰ ਆਪਣੇ ਪੁੱਤਰ ਯਾਦ ਆ ਗਏ ਆ। ਓਏ ਹੋਏ ਬਿਲਕੁਲ ਤੇਰੇ ਵਾਂਗੂ ਜਵਾਨ ਸੋਹਣੇ ਸੁਨੱਖੇ ਮੇਰੇ 2 ਪੁੱਤ ਸੀ, ਦੋਵੇਂ ਫੌਤ ਹੋ ਗਏ। ਓਏ ਤੇ ਇਹਨਾਂ ਦੇ ਕੱਪੜੇ ਬਚੇ ਸੀ, ਮੈਂ ਸੋਚਿਆ ਚੱਲ ਤੈਨੂੰ ਦੇ ਮਰਿਆਂ ਦੇ। ਮਰਿਆਂ ਦੇ। ਲੈ ਲੈਂਦਾ ਤੂੰ। ਇਹ ਕਿਹੜਾ ਯੂਸੀ ਇੱਥੋਂ ਬਦਲੇ ਲੈਣ ਗਿਆ ਹੈ? ਉਥੋਂ ਕੱਪੜੇ ਲਈ ਆ। ਉਹ ਕਹਿੰਦਾ ਤੇਰੇ ਪੂਰੇ ਹੋਣੇ ਜਿੱਦਾਂ ਦਾ ਤੇਰਾ ਜੁੱਸਾ ਵਾ, ਇੱਥੇ ਵੀ ਤਾਂ ਪੈ ਹੀ ਆ। ਆਹੋ, ਤੇ ਕੁੜੀ ਵਾਕਈ ਸੋਹਣੀ ਸੀਗੀ। ਉਹ ਪਿੱਛੇ ਆ ਭਾਈ, ਉਹ ਪਿੱਛੇ ਆ। ਓਏ ਕੁੜੀ ਹਲੇ ਆਉਣੀ ਆ। ਆਹੋ ਨਹੀਂ ਤੇ ਉਹ ਕਹਿੰਦਾ ਕੁੜੀ ਬੜੀ ਉਹ ਸੋਹਣੀ। ਨਹੀਂ ਫੇਰ ਆਉਣੀ ਯਾਰ ਹਲੇ। ਗੱਲ ਠਹਿਰ। ਸੁਣ ਲਾ ਮਗਦਊ। ਅੱਛਾ। ਸਾਜੀ ਰੋਣ ਲੱਗ ਪਿਆ। ਰੋ ਕੇ ਜਦੋਂ ਉਹਨੇ ਮੈਨੂੰ ਕੱਪੜੇ ਫੜਾਏ ਨਾ, ਹਾਲਾਂਕਿ ਤੁਹਾਡੀ ਨਜ਼ਰ ਚ ਕਿ ਮਰੇ ਬੰਦੇ ਦੇ ਕੱਪੜੇ ਦਿੱਤੇ। ਨਹੀਂ ਮਤਲਬ ਉਹਨੇ ਮੇਰਾ ਬਤਰਾ ਦਿੱਤੇ ਨਾ। ਇੱਕ ਦਿਲ ਵੀ ਤਾਂ ਹੁੰਦਾ ਨਾ ਪੁੱਤਰ। ਉਹਨੇ ਜਦੋਂ ਮੈਂ ਦੇਖਿਆ ਨਾ, ਮੈਂ ਕਿਹਾ ਬਜ਼ੁਰਗੋ ਤੁਹਾਡਾ ਅਖਲਾਕ ਮੇਰੇ ਦਿਲ ਨੂੰ ਬਹੁਤ ਅੱਛਾ ਲੱਗਾ, ਕੱਪੜੇ ਮੈਨੂੰ ਫੜਾ ਦਿਓ, ਮੈਂ ਸਾਂਭ ਲੈਣਾ। ਲੇਕਿਨ ਇਹ ਆ ਕਿ ਜਿੰਨਾ ਤੁਸੀਂ ਮੈਨੂੰ ਮੁਹੱਬਤ ਕਰ ਦਿੱਤੀ ਜਾਂ ਜੋ ਕੁਝ ਤੁਸੀਂ ਮੇਰੇ ਵਗੈਰਾ ਕਰ ਰਹੇ ਹੋ ਨਾ, ਮੇਰੇ ਤੇ 35 ਹਰਾਮ ਆ ਤੁਹਾਡਾ। ਵਾਹ ਯਾਰ ਯੂਸੀ, ਦਿਲ ਖੁਸ਼ ਕਰਤਾ ਹੀ ਯਾਰ। ਆਹ ਹਾਂ ਵਾਹ ਯਾਰ, ਉਹ ਸੂਟ ਫਿਰ ਲਿਆ ਕੇ ਤੈਨੂੰ ਦਿੱਤੇ 3।
ਬੜੀ ਗੱਲ ਏ, ਕਰੰਡੀ ਦੇ ਸੂਟ ਦਿੱਤੇ ਉਸਤਾਦ ਜੀ, ਕੌਣ ਦਿੰਦਾ ਅੱਜ ਕੱਲ? ਓਏ ਤੂੰ 4 ਮੂੰਹ ਵਾਲਾ ਪੇਚਕਸ ਫੜ ਕੇ ਨਾ ਇਹਦਾ ਪਿੱਛੋਂ ਟਾਈਮ ਸੈੱਟ ਕਰ। ਉਹ ਤੈਨੂੰ ਅਕਲ ਉਕਲ ਨਹੀਂ ਹੈਗੀ ਆ? ਅੱਛਾ ਉਸਤਾਦ ਜੀ ਮੈਨੂੰ ਕਹਿੰਦਾ ਰੋਟੀ ਖਾ ਕੇ ਜਾਣਾ। ਓਕੇ। ਅਸੀਂ ਬੈਠੇ ਆ, ਉਹੀ ਲੜਕੀ ਫੇਰ ਆਈ ਆ ਬਰਤਨ। ਓਏ ਉਸਤਾਦ ਜੀ ਮੇਰੇ ਦਿਮਾਗ 'ਚ ਪਤਾ ਨਹੀਂ ਕੀ ਘੰਟੀਆਂ ਵੱਜਣ ਲੱਗ ਪਈਆਂ, ਮੇਰੇ ਦਿਲ ਦਾ ਟਨ 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 ਹੋਣ ਲੱਗ पहली नजर में मोहब्बत हो गई। ਮੁਹੱਬਤ ਵਾਲੇ ਸੀਨ ਮੇਰੇ ਜ਼ਿਹਨ 'ਚ ਗਾਣੇ ਚੱਲ ਦਿਲ ਦੇ ਤਾਰ ਵੱਜ ਗਏ ਤੇਰੇ। ਕਿਆ तुम्हें पता है गुलशन मेरे दिल पर आने वाला, ਆ ਸੀਨ ਮੇਰੇ ਜ਼ਿਹਨ 'ਚ ਚੱਲਣ ਡਿਆ ਨੇ। ਤੈਨੂੰ ਕਿਹੜੀ ਚੀਜ਼ ਨਹੀਂ ਟਿਕਣ ਦੇਣ ਦਈ? ਇੱਧਰ ਆ ਜਾ ਪੰਪ ਤੇ ਪਰੋਣੇ ਲੰਮੇ ਪਏ, ਇੱਧਰ ਆ ਜਾ। ਉਸਤਾਦ ਜੀ ਬਰਤਨ ਲੈ ਕੇ ਗਈ ਆ ਉਹ ਲੜਕੀ, ਹਾਂ ਤੇ ਮੈਂ ਕਿਹਾ ਬਜ਼ੁਰਗੋ ਇਹ ਦਸ਼ੀਜਾ ਕੌਣ ਆ? ਦਸ਼ੀਜਾ ਵਾਹ ਹਾਂ ਦੂਸੀਜਾ ਕਿਆ ਬਾਤ ਹੈ। ਠੀਕ ਹੈ ਠੀਕ। ਜਦੋਂ ਮੈਂ ਉਹਨੂੰ ਕਹਿੰਦਾ ਇਹ ਦਸ਼ੀਜਾ ਕੌਣ ਆ, ਕਹਿੰਦਾ ਇੱਥੇ ਸਾਡੇ ਕੰਮ ਕੁਮ ਕਰਦੀ ਆ, ਹਾਂ ਇਹਦੀ ਵਾਲਦਾ ਵਿਚਾਰੇ ਦੀ ਬਿਮਾਰ ਆ। ਹਾਏ 10,000 ਰੁਪਇਆ ਮੰਗਿਆ ਸੀ ਇਹਨੇ ਮੇਰੇ ਕੋਲੋਂ, 5,000 ਰੁਪਇਆ ਮੈਂ ਇਹਨੂੰ ਦੇਤਾ ਵਾ। ਅੱਜ ਇਹਨੇ ਆਪਣੀ ਮਾਂ ਨੂੰ ਹਸਪਤਾਲ ਲੈਣ ਜਾਣਾ ਸ਼ਾਮ ਨੂੰ, 5 ਇਹਨੂੰ ਹੋਰ ਦੇਣਾ। ਮੈਂ ਕਿਹਾ ਬਜ਼ੁਰਗੋ 5 ਮੇਰੀ ਤਰਫੋਂ ਦੇ ਦਿਓ ਇਹਨੂੰ। 30 ਚੋਂ 30 ਚੋਂ ਮੈਂ ਕਿਹਾ 5 ਤੁਸੀਂ ਦੇ ਦਿਓ, ਤੇ 5 ਮਿੰਟ ਦੇ ਦਿਓ। ਮੈਨੂੰ ਵੀ ਤਾਂ ਤੁਸੀਂ 5 ਹੀ ਦੇਣਾ ਹੀ ਆ, 30 ਦੇਣਾ ਹੀ ਆ ਨਾ, ਉਹ 5 ਇਹਨੂੰ ਦੇ ਦਿਓ। ਮੇਰਾ 5 ਦੇ ਦੇ, ਮੈਨੂੰ 5 ਦੇ ਦਿਓ। 5 ਦੇ ਦਿਓ। 44 ਤੋਂ 5 ਰਹਿ ਗਿਆ। 25,000 ਰੁਪਇਆ ਰਹਿ ਗਿਆ ਉਸਤਾਦ ਜੀ। ਅੱਛਾ। ਉਹਨੇ ਯਾਨੀ ਕਿ 5,000 ਰੁਪਇਆ ਉਹਨੂੰ ਦੇ ਦੇਣਾ। ਹੁਣ ਮੈਂ ਕਿਹਾ ਤੁਸੀਂ ਆਪਣੇ ਕੋਲ ਰੱਖੋ, ਮੈਂ ਜਾਣ ਲੱਗਾ ਲੈ ਲੈਣਾ, ਖਾਣਾ ਖਾਣਾ ਹੀ ਆ। ਹਾਂ ਹਾਂ ਬੈਠੇ ਆ, ਨਹੀਂ ਤੇ 2 ਮੁੰਡੇ ਮਰ ਗਏ ਸੀ ਉਹਦੇ। ਉਹ 2 ਮੁੰਡੇ ਮਰੇ, ਤਿੰਨ ਸੀ। ਸਾਲ ਹੋ ਗਿਆ ਯਾਰ, ਬਸ ਕਰ ਦੋ 3 ਫੈਸਲਾ ਮੁੰਡੇ ਭਾਈ। ਸੀ, 3 ਮੁੰਡੇ ਮਰੇ ਸੀ। 2 ਨਹੀਂ ਤੀਸਰਾ ਮੇਰੇ ਹੱਥੋਂ ਨਾ ਮਰ ਜਾਏ। 2 ਮੁੰਡੇ ਸੀ ਉਹਦੇ, ਤੇ ਉਹ ਗੱਲ ਲੰਘ ਗਈ ਆ ਫੈਸਲ। ਅੱਗੇ ਜਾ ਥੋੜਾ ਮੁਸਤਕਬਿਲ ਚ ਆ, ਹਾਲ ਮਾਜ਼ੀ ਚੋਂ ਨਿਕਲ। ਉਹ ਖੁੱਡੇ 'ਚ ਬਹਿ ਕੇ ਪੀਜ਼ਾ ਖਾਦਾ ਹੁੰਦਾ, ਤੂੰ ਗੱਲ ਨੂੰ ਸਮਝਦਾ ਨਹੀਂ ਹੈਗਾ ਮੈਂ ਕੀ ਕਰਨ ਡਿਆ। ਆਪਣੀਆਂ ਨਾ ਪੋਪੜੀਆਂ ਤੇ ਮੁੱਕੇ ਮਾਰ। ਅੱਲਾ ਦੇ ਕਰਨੀ ਕੀ ਹੋਇਆ ਕਿ ਉਹ ਨਾ ਜਦੋਂ ਉਹਨੇ ਬਰਤਨ ਲੈ ਕੇ ਗਈ, ਮੈਂ ਉਹਨੂੰ ਪੁੱਛ ਹੀ ਲਿਆ ਬਜ਼ੁਰਗਾਂ ਨੂੰ। ਮੈਂ ਕਿਹਾ ਬਜ਼ੁਰਗੋ 5,000 ਰੁਪਏ ਤੁਸੀਂ ਮੇਰੇ ਵੱਲੋਂ ਦੇ ਦਿੱਤਾ ਵਾ ਇਹਨੂੰ? ਕਹਿੰਦੇ ਹਾਂਜੀ। ਮੈਂ ਕਿਹਾ ਦੀ ਸ਼ਾਦੀ ਹੋਈ ਤਸ਼ੀਦਾ ਦੀ? ਇਹ ਸ਼ਾਦੀशुदा ਵਾ? ਤੇਰੇ ਜ਼ਿਹਨ ਚ ਬਾਸ ਆ ਗਿਆ ਹੋਣਾ। ਕਹਿੰਦਾ ਕਿਸੇ ਬਗੈਰਤ ਦੇ ਨਾਲ ਇਹਦੀ ਮੰਗਣੀ ਹੋਈ ਸੀ, ਹੂੰ ਉਹ ਇਹਨੂੰ ਛੱਡ ਕੇ ਚਲਾ ਗਿਆ। ਓਏ ਵਿਆਹ ਤੋਂ ਪਹਿਲਾਂ ਹੀ ਜ਼ੁਲਮ ਹੋਇਆ। ਜ਼ੁਲਮ ਹੋਇਆ ਇਹਦੇ ਨਾਲ। ਮੈਂ ਕਿਹਾ ਮੈਂ ਵੀ ਕੁਆਰਾ ਵਾਂ, ਅੱਛਾ। ਸ਼ਾਦੀ ਮੇਰੀ ਵੀ ਨਹੀਂ ਹੋਈ। ਚੋਰੀ ਦਾ ਹਾਸਾ ਨਹੀਂ ਨਿਕਲਿਆ। ਨਹੀਂ ਚੌਧਰੀ ਸਾਹਿਬ ਨੂੰ ਮੈਂ ਸਿੱਧੀਆਂ ਪੀਂਘਾਂ ਪਾਈਆਂ। ਹਾਂ ਠੀਕ ਹੈ ਠੀਕ ਹੈ। ਕਹਿੰਦਾ ਕੋਈ ਮਸਲਾ ਨਹੀਂ, ਤੂੰ ਤਾਂ ਮੇਰੀ ਟੈਨਸ਼ਨ ਹੀ ਦੂਰ ਕਰਦੀ, ਨਹੀਂ ਤਾਂ ਮੈਂ ਬੱਚੀਆਂ ਵਾਂਗੂ ਰੱਖਿਆ ਸੀ। ਸਾਨੂੰ ਘਰ ਬੈਠੇ ਬਿਠਾਏ ਰਿਸ਼ਤਾ ਆ ਗਿਆ। ਤੇ ਤੇਰਾ ਦਿਮਾਗ ਠੀਕ ਆ? 4 ਤੇ ਤੂੰ ਮਿਸਤਰੀ ਨੂੰ ਦੇਣਾ, 40 ਪਿੱਛੇ ਰਹਿ ਗਿਆ ਵਾ। ਓਏ 25 ਤੋਂ ਵੀ ਥੱਲੇ ਆ। ਓਏ 40 ਤੋਂ ਲੰਘ ਗਏ, ਅਸੀਂ 5 ਰਹਿ ਗਿਆ ਓਏ। ਉਹ ਤੇਰਾ ਕੈਸਾ ਮੂੰਹ ਆ, 5 ਰਹਿ ਗਿਆ ਓਏ। 40 ਮੋੜ ਟੱਪਿਆ ਆ। ਓਏ ਕੰਨ ਖਿੱਚ ਉਹ ਸੰਦੂਕ 'ਚ ਬਿੱਲੀ ਸੁੱਤੀ ਹੁੰਦੀ, ਕੈਸਾ। ਓਏ ਹਕੀਮ ਦੇ ਪਿਆਲੇ ਚ ਪਾ ਕੇ ਸਟਿੰਗ ਪੀਤੀ ਹੁੰਦੀ, ਬਸ ਕਰ। ਆਹੋ ਕਿਆ ਬਾਤ ਹੈ। ਉਸਤਾਦ ਜੀ ਕਹਿੰਦਾ ਇਹ ਗੱਲ ਕਿੱਦਾਂ ਪੱਕੀ ਹੋਊਗੀ? ਹਾਂ ਚੌਧਰੀ ਕਹਿੰਦਾ। ਹਾਂ ਮੈਂ ਕਿਹਾ ਤੁਸੀਂ ਮੈਨੂੰ 25 ਦੇਣਾ ਨਾ? ਕਹਿੰਦਾ ਦੇਣਾ। ਮੈਂ ਕਿਹਾ ਚੋ 5,000 ਰੁਪਇਆ ਦਿਓ ਮੈਨੂੰ ਹੁਣੀ। ਅੱਛਾ ਉਹਨੇ ਮੈਨੂੰ 5,000 ਰੁਪਏ ਦਿੱਤਾ। ਮੈਂ ਕਿਹਾ ਦਸ਼ੀਜਾ ਨੂੰ ਵੀ ਬੁਲਾਓ। ਅੱਛਾ। ਉਸਤਾਦ ਜੀ ਜਦੋਂ ਆਈ ਮੇਰੇ ਫੇਰ ਘੰਟੀਆਂ ਵੱਜਣੀਆਂ ਸ਼ੁਰੂ ਹੋ ਓਏ ਅੱਛਾ। ਪਿਆਰ ਹੋ ਗਿਆ। ਉਹਨੇ ਅੱਗੇ ਹੱਥ ਕੀਤਾ, ਮੈਂ 5,000 ਰੁਪਏ ਸ਼ਗਨ ਰੱਖ ਦਿੱਤਾ ਸ਼ਗਨ। ਮੈਂ ਕਿਹਾ ਮੇਰੇ ਨਾਲ ਸ਼ਗਨ ਪੈ ਗਿਆ। ਆਹਾ ਜ਼ਾਦਾ ਤੇ ਉਹ ਸ਼ਰਮਾਈ ਨਹੀਂ ਕੋਈ? ਉਹ ਇੰਨਾ ਕਿ ਜਿਹੜਾ ਕੋਈ ਹਿਸਾਬ ਨਹੀਂ। ਚੋਰੀ ਨੇ ਦੱਸਿਆ ਨਹੀਂ ਉਹਨੂੰ ਕਿ ਵੀ ਤੇਰਾ ਵਿਆਹ? ਜਦੋਂ ਚੌਧਰੀ ਦਾ ਸਾਰੀ ਗੱਲਬਾਤ ਹੋ ਗਈ, ਉਹਨੂੰ ਪਤਾ ਲੱਗ ਗਿਆ ਕਿ ਚੌਧਰੀ ਮੇਰੀ ਸ਼ਾਦੀ ਕਰਨ ਦੇ ਚੱਕਰ ਉਹਦੇ ਜ਼ਿਹਨ 'ਚ ਇਹ ਨਹੀਂ ਕਿ ਬਦਮਾਸ਼ ਸੱਦਿਆ ਬਦਲਾ ਲੈਣ ਆਇਆ, ਉਹਦੇ ਜ਼ਿਹਨ 'ਚ ਇਹ ਕਿ ਮੈਨੂੰ ਦੇਖਣ ਆਇਆ, ਬਦਲਾ ਨਹੀਂ, ਹਿੱਸਾ ਲੈਣਾ ਹੈ। ਹਿੱਸਾ ਲੈਣ ਆਇਆ। ਅੱਛਾ ਉਹ ਪਿੱਛੇ ਕਿੰਨਾ ਰਹਿ ਗਿਆ? 20,000 ਰੁਪਇਆ ਰਹਿ ਗਿਆ। ਅੱਛਾ ਚਲੋ। ਲੜਕੀ ਵੀ ਸ਼ਰਮਾਉਣਾ ਸ਼ੁਰੂ ਹੋ ਗਈ। ਓਕੇ ਓਏ ਸ਼ਰਮਾ ਤੂੰ ਕੇ ਸੋਚਿਆ ਨਾ ਮੈਂ ਜਾਵਾਂਗਾ ਵਾਪਸ ਤੇ ਕੀ ਮੌਲ ਭਰਜਾਈ ਕਹੇਗੀ ਇਹ ਕਿੱਥੋਂ ਲਿਆ ਚੰਦ ਦਾ ਟੁਕੜਾ? ਕੀ ਨਜ਼ਾਰੇ ਹੋਣੇ। ਮੈਂ ਕਿਹਾ ਜੀ ਮੈਂ ਚੌਧਰੀ ਸਾਹਿਬ, ਕਹਿੰਦਾ ਕਿੱਥੇ ਜਾਏਗਾ, ਕਿਰਾਏ ਭਾੜੇ ਖਰਚੇਗਾ ਹੁਣ ਤੂੰ? ਮੈਂ ਕਿਹਾ ਚੌਧਰੀ ਸਾਹਿਬ ਮੈਂ ਆਪਣੇ ਭਾਬੀ ਨੂੰ ਵੀ ਬੁਲਾ ਲੈਣਾ, ਭਤੀਜੇ ਨੂੰ, ਤੁਸੀਂ ਗੱਲ ਪੱਕੀ ਕਰ ਲਓ। ਕਹਿੰਦਾ ਯਾਰ ਇਹਦਾ ਵੀ ਕੋਈ ਵਾਲੀ ਵਾਰਸ ਨਹੀਂ ਹੈਗਾ, ਮੈਂ ਵੀ ਇੱਥੇ ਇਕੱਲਾ ਰਹਿਣਾ ਵਾ, ਉਹ ਮਕਾਨ ਜਿਹੜਾ ਬਣਾਉਣਾ ਵਾ ਉੱਥੇ ਕਿਸੇ ਹੋਰ ਨੇ ਰਹਿਣਾ ਵਾ, ਤੂੰ ਨਿਕਾਹ ਕਰਕੇ ਲੈ ਜਾ। ਓਏ ਭਾਬੀ ਨੇ ਦੁਪੱਟਾ ਤੇਰੇ ਪੈਰਾਂ 'ਚ ਸਿੱਟਿਆ। ਦੁਪੱਟਾ ਭਾਬੀ ਨੇ ਇਸ ਪ੍ਰੋਗਰਾਮ ਦੇ ਸਟਾਰਟ ਤੇ ਸਿੱਟਿਆ ਸੀ, ਹੌਲੀ ਹੌਲੀ ਹੋਰ ਪਿੱਛੇ ਜਾਈ ਜਾਂਦਾ। ਇਹ ਮੈਨੂੰ ਲੱਗਦਾ 2 ਮਿੰਟ ਬਾਅਦ ਇਹਨੇ ਪਿਛਲੇ ਸ਼ੋਅ ਵਾਲੀਆਂ ਗੱਲਾਂ ਸ਼ੁਰੂ ਕਰ ਦੇਣੀਆਂ ਕਿ ਜਦੋਂ ਫਿਰ ਤੂੰ ਜੇਲ੍ਹ 'ਚ ਗਿਆ ਉਦੋਂ ਕੀ ਹੋਇਆ। ਪਤਾ ਨਹੀਂ ਕੀ ਹੋਇਆ। ਦਿਮਾਗ ਖਰਾਬ ਤੇਰਾ ਸਹੀ ਹੋ। ਇਧਰ ਮੋੜ ਹੱਥ 'ਚ ਰੱਖੋ ਤੇ ਅੱਗੇ ਵਾਲਾ ਬਟਨ ਉਹਦੇ ਸੈੱਲ ਕਿਤੇ ਖਰਾਬ ਹੋ ਗਏ, ਵੀਕ ਹੋ ਗਏ। ਮੈਂ ਬੜੀ ਫੇਵਰਿਟ ਸਟੋਰੀ ਹੈ ਯੂਸੀ। ਅੱਛਾ ਚੱਲ। ਪਲਾਸਟਿਕ ਦਾ ਹੱਥ ਹੀ ਹੁੰਦਾ। ਅੱਛਾ ਫੇਰ ਉਸਤਾਦ ਜੀ ਮੈਂ ਨਾ ਜਦੋਂ ਆਹ ਗੱਲ ਸੁਣੀ ਨਾ ਤੇ ਮੇਰੇ ਦਿਲ 'ਚ ਨਿਕਾਹ ਕਰਾ ਕੇ ਜਾਓ। ਨਿਕਾਹ ਮੇਰੇ ਦਿਲ 'ਚ ਧੂਲੇ ਵਾਲੀਆਂ ਸ਼ਹਿਨਾਈਆਂ ਵੱਜਣ ਲੱਗ ਪਈਆਂ। ਨਿੱਕੇ ਨਿੱਕੇ ਨਿਆਣੇ ਆਉਣ ਲੱਗ ਪਏ ਜ਼ੇਨ 'ਚ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਹੁਣ ਤੁਸੀਂ ਮੇਰੇ ਬਜ਼ੁਰਗ ਵੀ ਬਣ ਗਏ ਆ, ਹਾਂ ਤੇ ਜੇ ਕੁਛ ਇੰਨਾ ਕੁ ਨਿਕਾਹ ਕਰਨਾ ਵਾ ਤੇ ਫਿਰ ਸਾਰਾ ਬੰਦੋਬਸਤ ਵੀ ਤੁਸੀਂ ਕਰਦੇ ਹੋ। ਮੌਲਵੀ ਟੈਪ, ਮੌਲਵੀ ਟੈਪ, ਢੋਲ ਟੈਪ, ਇਹ ਉਹ।
ਕਹਿੰਦਾ ਸਾਨੂੰ ਵੀ ਜਵਾਨਾ ਇਹੀ ਪਤਾ ਲੱਗਾ ਵਾ ਕਿ ਤੂੰ ਆਪਣੇ ਇਲਾਕੇ 'ਚ ਠੀਕ ਹੈਗਾ ਹਾਂ ਭਾਈ ਆ ਤੂੰ। ਤੇ ਪੂਰਾ ਭਾਈ ਆ ਤੂੰ। ਬਾਹਰ ਲੈ ਆ ਕਿ ਢੋਲਾ ਵਾਲੇ ਨੇ ਵੀ ਪੈਸੇ ਲੈਣੇ ਆ, ਨਿਕਾਹ ਵਾਲੇ ਨੇ ਵੀ ਪੈਸੇ ਲੈਣੇ ਆ। ਮੌਲਵੀ ਨੇ ਵੀ। ਮੈਂ ਕਿਹਾ ਜਿਹੜੇ ਮੇਰਾ ਤੁਸੀਂ 20,000 ਰੁਪਇਆ ਦੇਣਾ ਨਾ ਉਹ ਸਾਰੇ ਇਹਨਾਂ ਦੇ ਵਿੱਚ ਵੰਡ ਦਿਓ ਵੰਡ ਦਿਓ। ਤੁਹਾਡੇ ਵੱਲੋਂ ਮੇਰੇ ਵੱਲੋਂ ਤੁਸੀਂ ਕਲੀਅਰ ਮੇਰੇ ਨਾਲ ਤੁਸੀਂ ਕਲੀਅਰ ਹੋ ਜਾਓਗੇ। Okay. ਸਾਰੀ ਜਦੋਂ ਉਹਨੇ ਮੇਰੇ ਨਾਲ ਸਾਰੀ ਗੱਲਬਾਤ ਕੀਤੀ ਮੈਂ ਕਿਹਾ ਢੋਲਾ ਵਾਲੇ ਸੱਦ ਲਓ। ਕਹਿੰਦਾ ਆਏ ਲੈ ਸਾਰੇ ਅੰਦਰ ਗਿਆ ਵਾ ਉਹਨੇ ਸਾਰੀ ਤਿਆਰੀ ਪਤਾ ਨਹੀਂ ਕੀ ਕੀਤੀ ਕੀ ਨਹੀਂ। ਅੰਦਰੋਂ ਉਹਨੇ ਕਾਗਜ਼ ਲਿਆਂਦੇ ਆ, ਕਾਗਜ਼ ਲਿਆ ਕਹਿੰਦਾ ਸਾਨੂੰ ਪੁੱਤਰੇ ਤੇ ਲਿਖ ਕੇ ਦੇ ਕਿ ਜਿਹੜਾ ਅਸੀਂ ਤੇਰੇ ਪੈਸੇ ਦੇਣੇ ਆ ਸਾਰੇ ਕਲੀਅਰ ਹੋ ਗਏ। 44,000 ਰੁਪਏ ਹਿੱਸੇ ਦਾ ਹਾਂ ਉਹ ਤੂੰ ਲੈ ਲਿਆ। ਤੇ ਉਹ ਚਾਹ ਵਾਲੇ ਬਰਤਨ ਚੁੱਕਣ ਆਈ ਹੋਣੀ ਨਾ ਕੁੜੀ। ਓਏ ਥੋੜਾ ਹੀ ਰਹਿ ਗਿਆ ਹੁਣ, ਲਾਗੇ ਰਲ ਜਾ। ਅੱਛਾ ਉਸਤਾਦ ਜੀ ਉਹਨੇ ਮੈਨੂੰ ਕਾਗਜ਼ ਦਿੱਤੇ ਨਾ, ਮੈਨੂੰ ਕਹਿੰਦੇ ਇੱਥੇ ਲਿਖ ਦੇ। ਮੈਂ ਕਿਹਾ ਯੂਸੀ ਨੇ ਜੇਲਾਂ ਭੁਗਤੀਆਂ ਬਦਮਾਸ਼ੀਆਂ, ਮੈਨੂੰ ਕਿੱਥੇ ਲਿਖਣਾ ਲੁਕਣਾ ਗੱਲ ਹੀ ਆਉਂਦਾ ਕਰਦੀ ਵਾ। ਬਸ। ਅੱਛਾ ਬਜ਼ੁਰਗਾ ਗੱਲ ਜ਼ੁਬਾਨ ਨਾ ਕਰਦੀ। ਕਹਿੰਦਾ ਨਹੀਂ ਫੇਰ ਵੀ ਗੂਠੇ ਲਾ ਦੇ। ਆਨੇ ਚੰਗੀ ਗੱਲ ਹੁੰਦੀ। ਮੈਂ ਕਿਹਾ ਲਿਆ। ਮੈਂ ਸਟਾਮ ਤੇ ਉਸਤਾਦ ਜੀ ਗੂਠੇ ਲਾਏ ਆ, ਗੂਠੇ ਲਾ ਕੇ ਉਹਨੇ ਕਾਗਜ਼ ਕੂਜ਼ ਆਪਣੇ ਕੋਲ ਕੀਤੇ ਆ। ਕਹਿੰਦਾ ਆ ਜਾਓ ਵੀ ਸਾਰੇ ਕੰਮ ਹੋ ਗਿਆ। ਅੱਛਾ ਮੈਂ ਉੱਥੇ ਹੀ ਬੈਠਾ ਵਾਂ। ਉਹਨੇ ਸਾਰੇ ਆਪਣੇ ਨੌਕਰ ਇਕੱਠੇ ਕੀਤੇ ਆ, ਬਾਹਰ ਆਏ ਆ। ਆਣ ਕੇ ਉਹਨੇ ਮੈਨੂੰ ਚੁੱਕਿਆ, ਚੁੱਕ ਕੇ ਗੇਂਦ ਵਾਂਗੂ ਬਾਹਰ ਗਲੀ 'ਚ। ਉਹ ਕਿਉਂ? ਮੈਂ ਕਿਹਾ ਚੌਧਰੀ ਸਾਹਿਬ ਇਹ ਕੀ? ਕਹਿੰਦੇ ਸਾਡੇ ਰਸਮ ਹੁੰਦੀ ਹੈ ਕਾਦੀ? ਏਦਾਂ ਸਿੱਟਣਾ ਲਾੜੇ ਨੂੰ। ਇਹ ਜਦੋਂ ਮੈਂ ਉੱਠਿਆ ਤਾਂ ਅੰਦਰੋਂ ਕੁੰਡੇ ਲਾ ਲਏ। ਮੈਂ ਕਿਹਾ ਚੌਧਰੀ ਸਾਹਿਬ ਆ ਕੀ? ਕਹਿੰਦਾ ਇਹ ਵੀ ਰਸਮ ਆ। ਅੱਛਾ ਹਾਂ ਮੁੜ ਕੇ ਮੈਨੂੰ ਬਾਹਰ 3-4 ਜਣੇ ਆਏ ਆ। ਇੱਕ ਨੇ ਮੈਨੂੰ ਇਸ ਗੁੱਟ ਤੋਂ ਫੜਿਆ, ਇੱਕ ਨੇ ਉਧਰੋਂ ਗੁੱਟ ਤੋਂ ਫੜਿਆ। ਦੋਵਾਂ ਜਣੇ ਨੇ। ਕੀ ਹੋਇਆ ਵੀਰੇ? ਯਾਰ ਰੱਬ ਕਿਸੇ ਨੂੰ ਬੇਔਲਾਦ ਨਾ ਕਰੇ। ਜਵਾਨ ਪੁੱਤਰ ਹੀ ਚੌਧਰੀ ਤੇ ਮਰ ਗਿਆ ਵਿਚਾਰਾ। ਉਹਦੀ ਆਪਣੀ ਜਾਨ ਤੇ ਬਣੀ ਹੈ, ਤੁਸੀਂ ਹੱਲੇ ਪਿੱਛੇ ਚੌਧਰੀ ਦੇ ਪੁੱਤਰਾਂ ਤੇ। ਉਹ ਬੜੀ ਦੂਰ ਰਹਿ ਗਏ ਨੇ। ਜੰਗਲ 'ਚ ਸ਼ਵਾਰ ਮੇਲ ਆਏ ਆ, ਪੂਰੀ ਗੱਲ ਹੋ ਲੈਂਦੇ ਉਹ ਸਾਡੀ। ਪਿੱਛੇ ਰਹਿ ਗਈਆਂ ਜਿਹੜੀਆਂ ਗੱਲਾਂ ਪਿੱਛੇ ਰਹਿ ਗਈਆਂ। ਅੱਛਾ ਹਾਂ ਸੁਣ ਰਿਹਾ। ਸਾਜੇ 2 ਜਣੇ ਨੇ ਮੈਨੂੰ ਇਧਰੋਂ ਫੜਿਆ ਤੇ ਮੈਨੂੰ ਚੌਂਕ 'ਚ ਘੜੀਸਦੇ ਜਾ ਰਿਹਾ। ਮੈਂ ਕਿਹਾ ਯਾਰ ਇਹ ਕੀ? ਕਹਿੰਦੇ ਵੀਰੇ ਰਸਮ ਆ। ਹੋਣੀ ਉਹਨਾਂ ਦੀ। ਅੱਛਾ ਸਟਾਪ ਤੱਕ ਨਾ ਮੈਨੂੰ ਲੈ ਆਏ। ਬਸ ਸਟਾਪ ਤੱਕ। ਹਾਂ ਉਹ ਜਿੱਥੇ ਪਰੌਠੇ ਲੱਗੇ ਸੀ ਉਹਨਾਂ ਸਾਰੀਆਂ ਕੜਾਈਆਂ ਲੱਗ ਮੈਨੂੰ ਨਾਲ ਘੜੀਸ ਕੇ ਲੈ ਗਏ। ਮੈਂ ਕਿਹਾ ਯਾਰ ਆ ਕੀ? ਕਹਿੰਦੇ ਸਾਡੇ ਚੌਧਰੀ ਦੀ ਰਸਮ ਆ, ਅਸੀਂ ਲਾੜੇ ਨਾ ਦੇਂਗੇ। ਅਸੀਂ ਲਾੜੇ ਨਾ ਕਰ ਦਿੰਦਾ। ਮੈਂ ਵੀ ਅੱਗੇ ਮੁਸਕਰਾਈ ਜਾਵਾਂ। ਮੈਂ ਕਿਹਾ ਸ਼ਾਇਦ ਲੜਕੀ ਮੇਰੇ ਜ਼ਿਹਨ 'ਚ। ਸ਼ਰਮੀਲਾ ਟੈਪ ਆ। ਮੈਂ ਹੱਸੀ ਵੀ ਜਾਵਾਂ ਨਾਲੇ ਸ਼ਰਮਾਈ ਜਾਵਾਂ। ਉਸਤਾਦ ਜੀ ਉਹਨਾਂ ਨੇ ਮੈਨੂੰ ਵੈਗਨ ਬੱਸ 'ਚ ਬਿਠਾਇਆ। ਅੱਛਾ ਮੈਂ ਕਿਹਾ ਬੱਸ ਤਾਂ ਸਿੱਧੀ ਫੈਸਲਾਬਾਦ ਨੂੰ ਜਾਂਦੀ ਹੈ। ਕਹਿੰਦੇ ਰਸਮ ਆ, ਜਿੱਥੇ ਤੱਕ ਬੱਸ ਜਾਣੀ ਤਾਂ ਉੱਥੇ ਤੱਕ ਜਾਣਾ, ਫੇਰ ਵਾਪਸ ਆਉਣਾ। ਅੱਛਾ ਮੈਂ ਕਿਹਾ ਅੱਛਾ ਹਾਂ ਰਸਮ ਆ। ਉਸਤਾਦ ਜੀ ਮੈਂ ਉਸ ਬੱਸ 'ਚ ਬੈਠਾ ਕਹਿਣਾ ਹਾਂ। ਸੀ ਇਹ ਰਸਮ ਆ, ਮੈਂ ਉਹਦਾ ਖਸਮ ਆ। ਉਹਨਾਂ ਨੇ ਮੇਰੀ ਇਦਾਂ ਹੀ ਤਾਂ ਗੱਲ ਸੁਣੀ। ਅੱਛਾ ਉਹਨਾਂ ਨੇ ਮੈਨੂੰ ਬੱਸ 'ਚ ਬਿਠਾਤਾ। ਮੈਂ ਉਸੇ ਖਿਆਲਾਂ 'ਚ ਕੁੜੀ ਦੇ ਖਿਆਲਾਂ 'ਚ ਬੱਸ 'ਚ ਬੈਠਾ ਹੋਇਆ। ਕਿਰਾਇਆ ਭਾੜੇ ਵੀ ਉਹਨਾਂ ਨੇ ਦਿੱਤੇ। ਉਹ ਬੱਸ ਸਿੱਧੀ ਮੈਨੂੰ ਲਾਰੀ ਅੱਡੇ ਲੈ ਆਈ। ਫੈਸਲਾਬਾਦ ਲਾੜਾ ਫੈਸਲਾਬਾਦ ਖੱਜਲ ਹੋਣ ਡਿਆ। ਉਹ ਉੱਥੇ ਹੀ ਉਹ ਜਦੋਂ ਮੈਂ ਆਲੇ ਦੁਆਲੇ 44,000 ਉਹ ਕਾਗਜ਼ ਕੂਗਜ਼ ਸਾਰਾ ਉਹ ਮੈਂ ਉਹ ਵੀ ਸਟਾਮ ਓਕੇ, ਉਹ ਵੀ ਗਿਆ। ਹਾਂ ਉਹਦਾ ਇੱਕ ਵਰਕਾ ਮੇਰੇ ਕੋਲ। ਉਹ ਮੈਂ ਕਿਸੇ ਨੂੰ ਪੜਾਇਆ ਤੁਹਾਡੇ ਵਰਗੇ ਨੂੰ। ਮੈਂ ਕਿਹਾ ਵੀਰੇ ਆ ਪੜ੍ਹੀ ਕੀ ਲਿਖਿਆ? ਕਹਿੰਦਾ ਭਾਈ ਇੱਥੇ ਲਿਖਿਆ ਵਾ ਕਿ ਜਿਹੜੇ ਤੁਸੀਂ ਲੋਕਾਂ ਜਿਹੜੇ ਤੁਸੀਂ ਆਲੇ ਦੁਆਲੇ ਕਿਸੇ ਤੇ ਪੈਸੇ ਲੈਣੇ ਕਿਸੇ ਕੋਲੋਂ। ਮੈਂ ਕਿਹਾ ਹਾਂਜੀ। ਕਹਿੰਦਾ ਤੁਸੀਂ ਉਹਨੂੰ ਮਾਫ ਕਰਿਆ ਆਇਓ। ਉਹ ਤੋਂ ਗੂਠੇ ਵੀ ਲੱਗੇ। ਅੱਛਾ ਫੇਰ? ਮੈਂ ਕਿਹਾ ਯਾਰ ਆ ਕਾਗਜ਼ ਤੇ ਨਿਕਾਹ ਨਾਮੇ ਦਾ ਕਾਗਜ਼ ਹੈ, ਇਹ ਤਾਂ ਸ਼ਾਦੀ ਦੇ ਕਾਗਜ਼ ਆ। ਕਹਿੰਦਾ ਭਾਜੀ ਇਹ ਕਾਗਜ਼ ਸ਼ਾਦੀ ਦੇ ਨਹੀਂ ਹੈਗੇ, ਇੱਥੇ ਲਿਖਿਆ ਵਾ ਕਿ ਤੁਸੀਂ ਕਿਸੇ ਕੋਲੋਂ 44,000 ਰੁਪਇਆ ਲੈਣਾ ਸੀ, ਉਹਨੂੰ ਰਾਹ ਲੱਲਾ ਮਾਫ ਕਰਿਆ ਆਇਓ। ਅੱਲਾ ਦੀ ਰਾਤ ਹੈ। ਅੱਲਾ ਦੀ ਰਾਹ ਤੇ। ਗੁੱਡ। ਉਸਤਾਦ ਜੀ ਯੂਸੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਸ ਨਹੀਂ ਨਿਕਲਣੀ ਚਾਹੀਦੀ ਸੀ। ਅੱਛਾ 40,000 ਰੁਪਏ। ਫੇਰ ਉਤੋਂ ਫੈਸਲਾਬਾਦੋਂ ਵਾਪਸ ਗਏ ਕਿ ਘਰ ਗਏ? ਮੈਂ ਉਹੀ ਰਸਮ ਲੈ ਕੇ ਤੁਰ ਪਿਆ ਸਿੱਧਾ ਹੀ ਘਰ ਵੱਲ ਨੂੰ। ਆਪਣੇ ਘਰ? ਹਾਂ ਅੱਛਾ ਜਦੋਂ ਮੈਂ ਅੱਗੇ ਗਿਆ ਮੇਰੇ ਦਰਵਾਜ਼ੇ ਮੂਹਰੇ ਪੁਲਿਸ ਖੜੀ। ਤੇਰੇ ਘਰ ਅੱਗੇ? ਹਾਂ ਮੈਂ ਕਿਹਾ ਯਾਰ ਸ਼ਾਇਦ ਇਹ ਵੀ ਕੋਈ ਰਸਮ ਹੀ ਹੋਵੇ। ਉਹਨਾਂ ਦੀ। ਤੇ 10 ਫੇਰ ਛੱਡਤਾ। 10 ਕਿੱਥੋਂ ਛੱਡ ਦਿੱਤਾ? 5 ਛੱਡਿਆ। ਇਹ ਲਾਰੀ ਅੱਡੇ ਦੀ ਬੈਗ ਨੇ ਪਿੱਛੇ ਆ। ਉਸਤਾਦ ਜੀ ਮੈਂ ਸਮਝਿਆ ਇਹ ਵੀ ਰਸਮ ਆ। ਜਦੋਂ ਮੈਂ ਲਾਗੇ ਪਹੁੰਚਿਆ ਪੁਲਿਸ ਵਾਲੇ ਨੇ ਮੇਰੇ ਕਹਿੰਦਾ ਆ ਜਾ ਤੈਨੂੰ ਆ ਜਾ ਡੀਕਣ ਸੋਹਣਿਆ ਆ ਜਾ। ਤੈਨੂੰ ਡੀਕਣ ਡਿਆ। ਮੈਂ ਉਹ ਕਿਹਾ ਤੇਰੇ ਹੀ ਦੁਆਲੇ ਰਹਿੰਦੇ ਹੋ ਪੁਲਿਸ ਵਾਲੇ? ਮੈਂ ਉਹਨਾਂ ਨੂੰ ਪੁੱਛਿਆ ਨਾ, ਮੈਂ ਕਿਹਾ ਹੋਇਆ ਕੀ ਆ? ਕਹਿੰਦਾ ਕਿਸੇ ਨੇ 10 ਮੱਝਾਂ ਦੀ ਚੋਰੀ ਦਾ ਕੇਸ ਕਰਾਤਾ ਤੇਰੇ ਤੇ। ਉਹ ਜਿਹੜੀਆਂ ਸਵੇਰੇ ਨਵਾਈਆਂ ਸੀ? ਨਵਾਈਆਂ ਸੀ ਜਿਹੜੀਆਂ। ਉਹ ਚੌਧਰੀ ਨਹੀਂ ਕਰਾਇਆ। ਉਹ ਚੌਧਰੀ ਨੇ ਪਰਚਾ ਕਰਾਇਆ ਸੀ। ਪੱਕੀ ਗੱਲ। ਓਏ ਤੇ ਇਹਨੇ ਚੌਧਰੀ ਦੇ ਭਲੇ ਕੀਤੇ ਤੂੰ। ਉਹਨੇ ਕਿਹਾ ਯੂਸੀ ਸਾਹਿਬ ਕੋ ਪਾਰਟੀ ਆਈ ਆ ਬਾਹਰੋਂ ਤੇ ਤੁਹਾਡੇ ਤੇ ਪਰਚਾ ਕਰਾਇਆ ਵਾ ਕਿ ਤੁਸੀਂ ਉਹਨਾਂ ਦੀਆਂ ਮੱਝਾਂ ਗਾਇਬ ਕਰਤੀਆਂ। 10 ਮੱਝਾਂ। ਮੈਂ ਕਿਹਾ ਯਾਰ ਗਾਇਬ ਨਹੀਂ ਕੀਤੀਆਂ, ਮੈਂ ਤੈਨੂੰ ਨਵਾ ਧਵਾ ਕੇ ਚਮਕਾ ਕੇ ਆਇਆ ਵਾਂ। ਕਹਿੰਦੇ 12 ਇਸ ਕੇਸ 'ਚ ਤੁਸੀਂ ਅੰਦਰ ਜਾਣਾ। ਮੈਂ ਕਿਹਾ ਚਲੋ ਫਿਰ ਚਲੀਏ, ਤਾਂ ਜਾਣਾ ਹੀ ਪੈਣਾ ਵਾ। ਹਾਂ ਸਹੀ ਗੱਲ ਹੈ। ਮੈਂ ਕਿਹਾ ਇਹਦੀ ਸਜ਼ਾ ਸਜ਼ੂ ਪਰਚੇ ਦਾ ਕੀ ਹਿਸਾਬ ਕਿਤਾਬ ਆ? ਕਹਿੰਦਾ 1.5 ਸਾਲ ਲੱਗਣਾ ਤੈਨੂੰ। ਮੈਂ ਫਿਰ ਭਰਜਾਈ ਦੇ ਮੱਥੇ ਨਹੀਂ ਲੱਗਾ। ਮੈਂ ਕਿਹਾ ਹੁਣ ਸ਼ਰਮਿੰਦਗੀ ਵਾਲੀ ਗੱਲ ਆ। ਹਾਂ ਸਿੱਧਾ ਉਸਤਾਦ ਜੀ ਮੈਂ ਉਹਨਾਂ ਦੇ ਨਾਲ ਜੇਲ੍ਹ 'ਚ ਲੈ ਗਏ ਮੈਨੂੰ। ਓਏ ਫਿਰ ਉੱਥੇ ਉੱਥੇ ਜਿੱਥੇ ਦਾ ਯੂਸੀ ਉੱਥੇ ਆ। ਜੇਲ੍ਹ ਦੇ ਦਰਵਾਜ਼ੇ ਤੇ ਉਹੀ ਬੰਦਾ ਉਹਨੇ ਦੇਖ ਕੇ ਉਹਨੇ ਕਿਹਾ ਯੂਸੀ
ਬਾਵਾ ਲੱਗਦਾ ਵੱਡੇ ਹੀ ਕੰਮ ਆ ਜਿਹੜਾ ਇੰਨੇ ਬੰਦੇ ਫੇਰ ਚੁੱਕਣ ਆਏ ਤੈਨੂੰ। ਮੈਂ ਕਿਹਾ ਤੂੰ ਉਹ ਦਰਵਾਜ਼ਾ ਖਿਲਾ ਮੇਰੇ ਵਾਲਾ। ਅੱਛਾ ਉੱਥੇ ਤੇਰਾ ਇੱਕ ਕਮਰਾ ਫਿਕਸ ਆ? ਫਿਕਸ। ਵਾਹ ਵਾਹ ਸੁਪਰੀਡੈਂਟ ਆਇਆ ਕਹਿੰਦਾ ਆ ਗਏ ਆ। ਮੈਂ ਕਿਹਾ ਆ ਗਿਆ। ਕਹਿੰਦਾ ਹੁਣ ਇੱਧਰਲਾ ਬਲਬ ਵੀ ਆਪੇ ਠੀਕ ਕਰਨਾ, ਤੇਰੇ ਕਮਰੇ ਦਾ ਬਲਬ ਸੜਿਆ ਵਾ। ਮੈਂ ਕਿਹਾ ਕੋਈ ਰੌਲਾ ਨਹੀਂ, 1.5 ਸਾਲ ਰਹਿਣਾ, ਮੈਂ ਕਰ ਲੈਣਾ ਸਹੀ। ਹਾਂ ਉਹ ਯਾਰ ਉਹ ਤਾਂ ਗੱਲ ਠੀਕ ਹੈ, ਚੁੱਕ ਕੇ ਬਾਹਰ ਕਿਉਂ ਸੁੱਟਿਆ ਯਾਰ? ਇਹ ਕਿਹੜੀ ਰਸਮ ਹੁੰਦੀ ਹੈ ਯਾਰ ਉਹਨਾਂ ਦੀ? ਦੱਸ ਐਂ ਜੀ ਲਾੜੇ ਨੂੰ ਸੁੱਟੀ ਦਾ ਭਲਾ ਚੁੱਕ ਕੇ? ਓਏ ਚੁੱਕ ਕੇ ਬਾਹਰ ਸਿੱਟਣ ਤੋਂ ਬਾਅਦ ਉਹਨਾਂ ਨੇ ਅੱਗੇ ਲਿਜਾ ਕੇ ਬੱਸ 'ਚ ਭਾ ਕੇ ਫੈਸਲਾਬਾਦ ਆ ਕੇ ਅੱਗੋਂ ਪੁਲਿਸ ਨੇ ਫੜ ਲਿਆ। ਪੁਲਿਸ ਉਹਨੂੰ ਥਾਣੇ ਲੈ ਆਈ, ਜੇਲ੍ਹ 'ਚ ਅੰਦਰ ਜਾ ਕੇ ਸੁਪਰੀਡੈਂਟ ਨਾਲ ਗੱਲ ਹੋ ਰਹੀ ਆ। ਅੱਛਾ ਇੱਥੇ ਹੋ ਰਹੀ ਹੁਣ, ਇੱਥੇ ਪਤਾ ਚੱਲੇ। ਮੈਨੂੰ ਲੱਗਦਾ ਮੇਰੀ 1.5 ਸਾਲ ਦੀ ਸਜ਼ਾ ਕੱਟਣੀ, ਫੇਰ ਨੇ ਮਗਰ ਬੱਸ ਲੈ ਕੇ ਆਉਣਾ। ਅੱਛਾ ਯਾਰ ਫੇਰ ਤੂੰ ਅੱਗੇ ਦੱਸ। ਉਸਤਾਦ ਜੀ ਜਦੋਂ ਮੈਂ ਅੰਦਰ ਗਿਆ ਵਾਂ ਜੇਲ੍ਹ ਦੇ ਵਿੱਚ, ਉਹੀ ਸੁਪਰੀਡੈਂਟ ਆ ਗਿਆ। ਉਹਨੇ ਕਿਹਾ ਯੂਸੀ ਬਾਬਾ ਬਲਬ ਬੁਲਬ ਸਾਰਾ ਕੁਝ ਨਿਜ਼ਾਮ। ਮੈਂ ਕਿਹਾ ਠੀਕ ਹੈ। ਕਹਿੰਦਾ ਹੁਣ ਕੈਦੀਆਂ ਦਾ ਕੰਮ ਜਿਹੜਾ ਇਹ ਤੂੰ ਹੀ ਕਰਨਾ ਵਾ, ਹੁਣ ਤੂੰ 1.5 ਸਾਲ ਲਈ ਆ ਗਿਆ। ਮੈਂ ਕਿਹਾ ਆ ਗਿਆ। ਕਹਿੰਦਾ ਮੈਂ ਹੁਣ ਛੁੱਟੀ ਲੈ ਲੈਣੀ ਆ। ਯੂਸੀ ਤੇਰੀ ਜਿੰਨੀ ਜ਼ਿੰਦਗੀ ਆ ਮੋਗੇ ਨਾ ਗੱਲ ਗੱਲ ਮੁੱਕ। ਅੱਛਾ ਤੇਰੀ ਜਿੰਨੀ ਜ਼ਿੰਦਗੀ ਆ ਅੱਧੇ ਨਾ ਬਹੁਤੀ ਤੇ ਤੂੰ ਜੇਲ੍ਹ 'ਚ, ਤੇਰਾ ਘਰ ਤੇ ਅਸਲ ਜੇਲ੍ਹ ਸੀ। ਬਸ ਉਸਤਾਦ ਜੀ ਸਜ਼ਾ ਜਿਹੜੀ ਸੀ ਨਾ ਮੈਂ ਜੇਲ੍ਹ 'ਚ ਹੀ ਕੱਟਦਾ ਸੀ ਜਾ ਕੇ। ਨਹੀਂ ਜੇਲ੍ਹ 'ਚ ਨਾ, ਤੂੰ ਤਾਂ ਹੋਟਲ ਲੈ ਲਿਆ ਕਰ ਕਮਰਾ। ਮਾਮਾ ਜੇਲ੍ਹ 'ਚ ਹੀ ਕੱਟਣੀ। ਦੁੱਖ ਵਾਲੀ ਗੱਲ ਪਤਾ ਕੀ ਆ, ਪਹਿਲੀ ਦਫਾ ਇਸ ਦਿਲ 'ਚ ਹੋਰ ਤੈਨੂੰ ਸੁਪਰੀਡੈਂਟ ਨੇ ਕੀ ਕਹਿਣਾ ਕਿ ਜੀ ਅੱਜ ਹੀ ਹੋਟਲ 1 'ਚ ਠਹਿਰਾਇਆ ਮੁਜਰਮ ਨੂੰ? ਪਹਿਲੀ ਦਫਾ ਇਸ ਦਿਲ ਦੇ ਵਿੱਚ ਕੋਈ ਲੜਕੀ ਦੀ ਤਸਵੀਰ ਉਹ ਜਿਹੜੀ ਓਏ ਤੇ ਉਹ ਮੈਨੂੰ ਦੁੱਖ ਬੜਾ ਹੋਇਆ। ਮੈਂ ਕਿਹਾ ਯਾਰ ਕਿੱਡੀ ਗੰਦੀ ਰਸਮ ਆ ਕਿ ਮੈਨੂੰ ਬਾਹਰੋਂ ਚੁੱਕ ਕੇ ਵੀ ਮਾਰਤਾ ਤੇ ਰਸਮ 'ਚ ਮੈਨੂੰ ਭੇਜ ਦਿੱਤਾ। ਬਾਅਦ 'ਚ ਪਤਾ ਲੱਗਾ। ਮੈਂ ਕਿਹਾ ਯਾਰ ਵਾਕਈ ਚੋਰੀ ਨੇ ਤੇਰੇ ਨਾਲ ਗੇੜਾ ਕੀਤਾ। ਜਿਹੜਾ ਬਹੁਤ ਚੋਰੀ ਨੇ ਵੱਡਾ। 44 ਵੀ ਮਾਫ ਕਰਾ ਲਿਆ ਤੇਰੇ ਕੋਲੋਂ, ਤੇ ਲੂਰੀ ਦਿਖਾ ਕੇ ਉਹਨੇ ਤੇਰੇ ਕੋਲ ਬਾਕੀ ਵੀ ਮਾਫ ਕਰਾ ਲਏ, ਚੁੱਕ ਕੇ ਬਾਹਰ ਵੀ ਸਟਾ ਦਿੱਤਾ। ਅੱਗੋਂ ਜੇਲ੍ਹ ਹੀ ਗਿਆ, ਘਰ ਵੀ ਨਹੀਂ ਗਿਆ। ਅੱਛਾ ਹੁਣ ਤੂੰ ਕੀ ਸੋਚਿਆ ਫਿਰ ਅੱਗੋਂ? ਸੋਚਿਆ ਉਸਤਾਦ ਜੀ ਕੀ ਮੈਂ ਕੁੜੀ ਨੂੰ ਭੁੱਲ ਗਿਆ, ਚੋਰੀ ਨੂੰ ਭੁੱਲ ਮੈਂ ਗਿਆ? ਭੁੱਲ ਗਿਆ। ਇੱਥੇ ਕੁੜੀ ਮੇਰੇ ਦਿਲ 'ਚ ਵਸੀ ਆ ਓਕੇ ਤੇ ਚੌਧਰੀ ਮੇਰੇ ਦਿਮਾਗ 'ਚ ਵਾ, ਤੇ ਕੀ ਮੇਰੀ ਅੱਖ 'ਚ ਪ੍ਰੋਗਰਾਮ ਕੀ ਆ? ਰੜਕਦਾ। ਮੈਂ ਕਮੇਟੀ ਪਾਈ ਆ 500 ਰੁਪਇਆ ਮਹੀਨਾ। ਉਹ ਯਾਰ ਉਹ ਚੌਰੀ ਦਾ ਕੀ ਕਰਨਾ ਵਾ? ਉਹ ਤਾਂ ਕਮੇਟੀ ਤੇ ਪਾਈ। ਕਮੇਟੀ ਵਾਲੇ ਪੈਸੇ ਲੈਣੇ ਆ ਮੈਂ, ਕਦੋਂ? ਆ ਮਿਲ ਜਾਣੇ ਤੇ ਥੋੜੇ ਦਿਨਾਂ ਤੱਕ। ਕਿੰਨਵੀਂ ਕਮੇਟੀ ਕਿੰਨੀ 7ਵੀਂ 8ਵੀਂ ਕਮੇਟੀ ਹੈਗੀ ਆ। 7 ਮਹੀਨੇ ਤੇ ਫਿਰ ਲੱਗ ਜਾਣੇ। 6-7 ਮਹੀਨੇ ਬਾਅਦ ਕਮੇਟੀ ਨਿਕਲਣੀ। ਕਮੇਟੀ ਨਿਕਲਣੀ। ਉਹਦਾ ਕੀ ਕਰਨਾ? ਉਹ ਕਮੇਟੀ ਲੈ ਕੇ ਸਿੱਧਾ ਉਸ ਕੁੜੀ ਨੂੰ ਵਿਆਹ ਕੇ ਲਿਆਉਣਾ ਤੇ ਚੌਧਰੀ ਕੋਲ ਬਦਲਾ ਲੈ ਕੇ ਆਉਣਾ। ਨਹੀਂ ਉਹ ਕਮੇਟੀ ਕੀ ਕਰਨਾ? ਕਮੇਟੀ ਜਿਹੜੀ ਹੋਊਗੀ ਉਹਦੇ ਨਾਲ ਕੋਈ ਕਿਰਾਇਆ ਭਾੜਾ ਲਾ ਕੇ ਜਾਣਾ ਵਾ, ਨਾਲ ਉਹਨੂੰ ਵਾਪਸੀ ਤੇ ਸ਼ਾਪਿੰਗ ਕਰਾ ਕੇ ਲਿਆਉਣੀ, ਫਿਰ ਵਾਪਸੀ ਵੀ ਕਿਰਾਇਆ ਲੱਗਣਾ ਵਾ। ਇਹ ਤੂੰ ਕਮੇਟੀ ਪਾਈ ਹੈ? ਹਾਂ ਕਮੇਟੀ 500 ਰੁਪਏ ਮਹੀਨੇ ਦੀ? 500 ਰੁਪਇਆ ਮਹੀਨਾ। ਕਿੰਨੀਆਂ? 20 ਕੇ 10 ਕੇ 20 ਕਮੇਟੀਆਂ? 20 ਕਮੇਟੀਆਂ ਵਾ 500 ਰੁਪਏ ਮਹੀਨਾ, 20 ਕਮੇਟੀਆਂ, ਹੁਣ 10,000 ਦੀ ਕਮੇਟੀ ਹੈ। ਤੇ 7 ਮਹੀਨੇ ਬਾਅਦ ਨਿਕਲਣੀ ਤੇ ਹੈ। 7000 ਹੀ ਮੇਰਾ ਕਿਰਾਇਆ ਲੱਗਣਾ, 3000 ਮੈਨੂੰ ਫੇਰ ਬਚ ਜਾਣਾ। ਕਮੇਟੀ ਛਾਟ ਨਾ ਕਰੀ, ਕੋਈ ਬਦਲਾ ਵਿੱਚ ਹੀ ਰਹਿ ਜਾਣਾ ਹੀ ਫਿਰ। ਕਮੇਟੀ ਕੀ ਪਤਾ ਕਿਉਂਕਿ ਉਹ ਇਹ ਨਾ ਵੀ ਲੋਕਾਂ ਨੇ ਬਦਲਾ ਨਹੀਂ ਲਿਆਓ ਯਾਰ, ਕਮੇਟੀ ਵਾਲੇ ਨੱਸ ਗਏ ਸਭ। ਕਮੇਟੀ ਵਾਲੀ ਮਾਈ ਨੱਸ ਗਈ, ਬਦਲਾ ਕੀ ਲੈਣਾ ਸੀ? ਨਹੀਂ ਲੈਣਾ ਬਦਲਾ, ਯੂਸੀ ਨੇ ਕਦੀ ਬਦਲਾ ਛੱਡਿਆ ਨਹੀਂ ਆਪਣਾ ਹੈਗਾ, ਮੈਂ ਬਦਲਾ ਬੰਦਾ ਲੈਣਾ। ਵੀ ਟਾਂਗੇ ਵਾਲਾ ਕਹਿੰਦਾ ਕਿ ਜੇ ਲੰਮੇ ਪਾ ਲਾਂਗਾ ਤੈਨੂੰ। ਲਓ ਜੀ ਓਏ ਕਿੱਥੇ ਚਲ ਗਿਆ ਤੇਰਾ? ਉਹ ਪਿੱਛੇ ਲੰਘ ਓਏ ਗਿਆ। ਮਗਦਾ ਇਹ ਹੋਰ ਪਿੱਛੇ ਜਾਈ ਜਾ ਰਹੇ ਇਹਦੀ ਨਾ ਅਕਲ ਰੇਡ ਤੇ ਪਈ ਆ, ਉਹ ਪਿੱਛੇ ਨੂੰ ਜਾਈ ਜਾ ਰਹੀ ਆ। ਬਸ ਕਰਦੇ ਦਿਮਾਗ ਖਰਾਬ। ਗਲੇ ਫੜਾਂ ਦੀ ਨਾ, ਗਲੇ ਫੜਾਂ ਦੀ ਪੇਟੀ ਵਰਗਾ ਮੂੰਹ ਆ ਤੇਰਾ, ਤੈਨੂੰ ਸਮਝ ਨਹੀਂ ਲੱਗਣ ਦੀ ਅਸੀਂ ਗੱਲ ਕਿੱਥੇ ਦੀ ਕਿੱਥੇ ਪਹੁੰਚ ਨਹੀਂ ਗਏ। ਉਹਨੂੰ ਨਹੀਂ ਨਾ ਲੱਗਣ ਦੀ, ਉਹਨੂੰ ਲੱਗਦੀ ਹੋਵੇ ਤੈਨੂੰ ਹੋਰ ਕੀ, ਉਹ ਪਿੱਛੇ ਚੱਲ ਰਿਹਾ। ਲਓ ਜੀ ਨਾਜ਼ਰੀਨ, ਤਾਜੀ ਸ਼ੁਰੂ ਕਰ ਲਓ ਪ੍ਰੋਗਰਾਮ। ਕੀ ਹੋ ਗਿਆ ਤੁਸੀਂ? ਕੀ ਮਤਲਬ? ਟੀ ਟਾਈਮ ਮੇ ਖੁਸ਼ਾਮਦੀ ਸ਼ੁਰੂ ਕਰੋ, ਬਿਸਮਿਲ੍ਲਾ ਕਰੋ। ਉਹ ਭਾਈ ਸ਼ੁਰੂ ਉਦੋਂ ਦਾ ਉਹ ਖਤਮ ਹੋਣ ਲੱਗਾ ਵਾ। ਕਿਹੜਾ ਤੇਰੇ ਦਿਮਾਗ 'ਚ ਮਤਲਬ ਕਿਹੜਾ ਉਹਦਾ? ਤੈਨੂੰ ਰਸਾਲਾ ਸੁਣਾ लो ਕੇ जी, ਹਟਿਆ चलो शुरू कर रहे हैं। अस्सलाम वालेकुम नाज़रीन, प्रोग्राम टी टाइम में बाय बाय। और मैं हूं सजाद जानी, और आज का ये प्रोग्राम जो है बहुत मजेदार हुआ है। कल आपसे फिर मुलाकात होगी, तो प्रोग्राम शुरू करते हैं कि मेरे साथ है दानिश साहब और फैसल रामे साहब। अपना बहुत ख्याल रखिएगा। अल्लाह हाफिज। ठीक है भैन कहता। ਉਸਤਾਦ ਜੀ ਮੇਰੀ ਫੈਮਿਲੀ ਇਹਦੀ ਫੈਨ ਹੈ। ਉਹ ਸਹੀ ਸਟੋਰੀ ਸੁਣਾਈ ਐਤਕੀ ਆ ਧੜੱਲੇ ਵਾਲੀ। ਯੂ ਸੀ ਹੁਣ ਫੇਰ ਸ਼ੁਰੂ ਤੋਂ ਕਰੇ ਤੇਰਾ। ਫੈਮਿਲੀ ਫੈਨ ਵੀ ਇਦਾਂ ਹੀ ਹੋਣੀ ਜਿੱਦਾਂ ਇਹਨੂੰ ਪਕਲਵਾ। ਉਹ ਮੇਰੇ ਬੱਚੇ ਬੜੇ ਸ਼ੌਕ ਨਾਲ ਵੇਖਦੇ ਯੂਸੀ ਦਾ ਪ੍ਰੋਗਰਾਮ। ਸਾਰੀਆਂ ਸਟੋਰੀਆਂ ਦੇਖ ਲਈਆਂ। ਸਾਰ ਉਹ ਮੇਰੇ ਨਹੀਂ ਇੰਨੇ, ਮੇਰੇ ਬੱਚੇ ਮੇਰੀ ਫੈਮਿਲੀ ਫੈਨ ਜਿੰਨੀ ਤੇਰੀ ਫੈਨ ਆ, ਜਾਨੀ ਸਾਹਿਬ ਦੀ ਫੈਨ। मैं कहने लगा मेरे नहीं, मेरे इन्ने बच्चे जिन्हें ਇਹਦੇ ਬੱਚੇ। ਇਹ ਵੀ ਕਹਦੇ ਉਹਨੂੰ ਸਹੀ ਸੁਣਾਈ ਕਹਦੇ ਨਹੀਂ ਚੱਲ ਕਿਹੜੀ ਸੁਣਨੀ ਸਟੋਰੀ? ਉਸਤਾਦ ਜਿਹੜੀ ਵੀ ਉਹਨੇ ਬਣਾਈ ਸੀ ਵਿੱਚ ਇਨਸ਼ਾਅੱਲਾ ਤਾਲਾ। ਉਸਤਾਦ ਜੀ ਤੁਸੀਂ ਦੱਸੀ ਨਹੀਂ ਉਹਨੂੰ ਸਾਰੀ ਸਟੋਰੀ, ਦੱਸੀ ਤੇ ਫਿਰ ਉਹ ਸ਼ੁਰੂ ਕਰ। ਤੁਹਾਨੂੰ ਉਹ ਜੇਲ੍ਹ ਵਾਲੀ- ਦੱਸਣੀ ਚਾਹੀਦੀ ਸੀ ਇਹਨੂੰ। ਜੇਲ੍ਹ ਮੈਂ ਤਾਂ ਵਾਲੀ- ਭਾਈ ਦੱਸ ਦਿਆਂ। ਕਿਹੜੀ ਉਹ ਜੇਲ੍ਹ ਵਾਲੀ ਕਰਨੀ ਹੈ। ਉਹ ਸੁਰੰਗ ਜਿਹੜੀ ਤੁਸੀਂ ਸੁਰੰਗ ਖੋਦਣੀ ਸੀ। ਸੁਰੰਗ ਖੋਦਣੀ ਸੀ? ਆਹੋ ਉਹ ਜਿਹੜੀ ਤੀਸਰੀ ਤੂੰ ਸਾਨੂੰ ਗਲਤੀ ਸੁਣਾਤੀ ਸਟੋਰੀ ਦੀ। ਸੁਰੰਗ ਤੇ ਆਈ ਨਹੀਂ ਵਿੱਚ। ਉਹ ਤਾਂ ਹਾਲੇ ਪਿਛਲੇ ਸ਼ੋਆਂ 'ਚ ਘੁੰਮਣ ਡਿਆ ਵਾ। ਸੁਰੰਗ ਵਾਲੀ ਤੁਸੀਂ ਅੱਗੇ ਕਢਾਈ ਨਹੀਂ, ਜਿਹੜੀ ਪਹਿਲੀ ਸੀ ਜੇਲ੍ਹ ਵਾਲੀ। ਉਹ ਜਿੱਥੋਂ ਮੈਂ ਫਰਾਰ ਹੋਇਆ ਵਾ ਉਹ ਹਾਲੇ ਉੱਥੇ ਹੀ ਆ। ਠੰਡੇ ਪਾਣੀ ਨਾਲ ਨਾ ਗਿਆ। ਯਾਰ ਪਤਾ ਨਹੀਂ ਯਾਰ ਲੋ ਜੀ ਨਾਜ਼ਰੀਨ, ਫਿਰ ਇੱਕ ਵਾਰੀ ਹੈਪੀ ਨਿਊ ਈਅਰ, ਬਹੁਤ ਬਹੁਤ ਮੁਬਾਰਕ ਹੋਵੇ। ਅੱਲਾਹ ਪਾਕ ਨਵਾਂ ਸਾਲ ਜਿਹੜਾ
ਉਹ ਬਹੁਤ ਬਰਕਤਾਂ ਵਾਲਾ ਔਰ ਸਾਡੇ ਪਾਕਿਸਤਾਨ ਲਈ ਔਰ ਸਾਡੇ ਹਾਲਾਤ ਜਿਹੜੇ ਮੁਲਕੀ ਬਣੇ ਨੇ, ਇਹ ਸਾਡੀ ਦੁਆ ਹੈ ਕਿ ਇਹਦੇ ਲਈ ਬਹੁਤ ਕਾਰਾਮਦ ਸਾਬਤ ਹੋਵੇ ਔਰ ਸਾਡੀਆਂ ਪ੍ਰੋਬਲਮ ਜਿਹੜੀਆਂ ਨੇ ਹੱਲ ਹੋਣ, ਸਾਡਾ ਮੁਲਕ ਜਿਹੜਾ ਪਾਕਿਸਤਾਨ ਆ ਇਹਦੇ ਲਈ ਬਿਹਤਰੀ ਵਾਲਾ ਸਾਲ ਆਵੇ। ਠੀਕ ਹੈ ਜੀ। ਤੇ ਨਾਜ਼ਰੀਨ, ਦੂਸਰਾ ਗੱਲ ਇਹ ਹੈ ਕਿ ਉਹ ਜਿਹੜਾ ਸਿਸਟਰ ਡੇਜ਼, ਠੀਕ ਹੈ, ਸਿਸ ਡੇ ਅੱਜ ਜਿਹੜੀ ਯਕਮ ਆ, ਇਹਦੇ 'ਚ ਵੀ ਲਾਜ਼ਮੀ ਫੋਨ ਕਰਨਾ, ਉਹਨਾਂ ਨੂੰ ਯਾਦ ਕਰਨਾ ਤੇ ਆਪਣਾ ਬਹੁਤ ਖਿਆਲ ਰੱਖਣਾ। ਤੇ ਥੈਂਕ ਯੂ ਤੇ ਲਵ ਯੂ ਤੇ ਓਕੇ ਨਾਜ਼ਰੀਨ, ਇਹ ਹੈ ਓਕੇ ਹੈ। ਉਸਤਾਦ ਜੀ ਜ਼ਰੂਰੀ ਨਹੀਂ, ਸਿਸਟਰਾਂ ਵੀ ਭਰਾਵਾਂ ਨੂੰ ਕਾਲ ਕਰ ਸਕਦੀਆਂ ਨੇ ਉਸਤਾਦ ਜੀ। ਇਹ ਸਿਸਟਰ ਡੇ ਆ, ਇਹ ਆਪਾਂ ਹੀ ਇਹ ਕਰਨੀ ਹੈ। ਸਿਸਟਰ ਡੇ ਆ ਨਾ, ਭਰਾ ਨੇ ਕਰਨੀ ਹੈ। ਇੱਕ ਅਗਰ ਬ੍ਰਦਰ ਡੇ ਆ ਤੇ ਫਿਰ ਉਹ ਉਹਨਾਂ ਨੇ ਕਰਨੀ। ਆਪਾਂ ਬ੍ਰਦਰ ਡੇ ਵੀ ਰੱਖ ਲੈਂਦੇ ਆ, ਆਪਾਂ ਮਦਰ ਡੇ ਵੀ ਰੱਖ ਲੈਂਦੇ ਆ, ਆਪਾਂ ਸਾਂਢੂ ਡੇ, ਸਾਲਾ ਡੇ, ਭਣਵਈਆ ਡੇ, ਖਾਲੂ ਡੇ, ਮਾਮੂ ਡੇ, ਮਾਸੀ ਡੇ, ਅੰਮਾ ਡੇ, ਆ ਡੇ, ਤੇਰਾ ਮੁੰਡਾ ਵੀ ਅੰਮਾ ਡੇ। ਆਪਣਾ ਨਾਮ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ ਪਾਕਿਸਤਾਨ, ਜ਼ਿੰਦਾਬਾਦ। ਯੈਸ।